ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503 4159090503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣਾ ਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਟਰੱਕਿੰਗ ਦੇ ਬਾਰੇ ਵੀ ਜੀ। ਗੱਲਬਾਤ ਕਰਨੀ, ਹਰ ਤਰ੍ਹਾਂ ਦੇ ਵਿਸ਼ੇ ਦੇ ਉੱਤੇ ਆਪਾਂ ਇਸ ਸਾਂਝੀ ਸੱਤ ਦੇ ਵਿੱਚ ਗੱਲਬਾਤ ਕਰਦੇ ਹਾਂ ਤੇ ਤੁਹਾਡੇ ਸੁਝਾਅ, ਤੁਹਾਡੇ ਵਿਚਾਰ, ਉਹਨਾਂ ਦੀ ਵੀ ਤਾਂਘ ਜਿਹੜੀ ਉਹ ਰਹਿੰਦੀ ਹੈ ਵੀ ਤੁਸੀਂ ਇਸ ਸੱਥ ਦੇ ਵਿੱਚ ਹਿੱਸਾ ਲਓ। ਜਿੱਦਾਂ ਸੱਥ 'ਚ ਸਾਰੇ ਜਾਣੇ ਗੱਲਾਂ ਕਰਦੇ ਆ, ਉੱਦਾਂ ਹੀ ਹਾਂਜੀ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਲੇਟਫਾਰਮ ਨੂੰ ਓਪਨ ਰੱਖਿਆ ਹੈ ਸਾਰਿਆਂ ਦੇ ਹਮ। ਲਈ। ਸੋ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਟਰੱਕਿੰਗ ਨੂੰ ਲੈ ਕੇ, ਇਹ ਜਿਹੜੀ ਚਿੱਠੀ ਬੀਤੇ ਦਿਨਾਂ ਦੇ ਵਿੱਚ ਜੀ। ਸਾਰੇ ਹੀ ਅਮਰੀਕਾ ਦੇ ਗਵਰਨਰਸ, ਸਾਰੇ ਹੀ ਸੂਬਿਆਂ ਦੇ ਜਿਹੜੇ ਗਵਰਨਰਸ ਆ, ਉਹਨਾਂ ਨੂੰ ਲਿਖੀ ਗਈ ਆ। ਇਹ ਲਿਖੀ ਗਈ ਆ ਖਾਸ ਕਰਕੇ ਟਰੱਕ ਪਾਰਕਿੰਗ ਦੀ ਜਿਹੜੀ ਇਸ਼ੂ ਆ ਉਸ ਨੂੰ ਲੈ ਕੇ। ਜੀ। ਇਹ ਬਹੁਤ ਇਸ ਟਾਈਮ ਅਹਿਮ ਇਸ਼ੂ ਜਿਹੜਾ ਆ ਉਹ ਬਣ ਚੁੱਕਾ ਆ। ਪ੍ਰੋਬਲਮ ਜਿਹੜੀ ਆ ਟਰੱਕਰਸ ਦੇ ਲਈ ਦਰਪੇਸ਼ ਆ ਵੀ ਕਰੀਏ ਤੇ ਕਰੀਏ ਕੀ। ਜੀ। ਅਕਸਰ ਲੋਕ ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਦੇਖਣ ਵਾਲੇ ਆ, ਉਹ ਦੇਖਦੇ ਹੋਣਗੇ, ਸੁਣਦੇ ਹੋਣਗੇ ਵੀ ਕੀ ਜਿਹੜਾ ਇਸ ਟਾਈਮ ਕੀਤਾ ਜਾ ਸਕਦਾ ਹੈ। ਉਹ ਦੇਖਦੇ ਨੇ ਵੀ ਸਾਰੇ ਪਾਸੇ ਜਿਹੜੇ ਟਰੱਕ ਜਿਹੜੇ ਉਹ ਰੋਡ ਸਾਈਡ ਤੇ ਖੜੇ ਆ, ਉਹ ਕੋਈ ਆਪਣੀ ਜਾਣ ਬੁੱਝ ਕੇ ਨਹੀਂ ਖੜੇ, ਉਹਨਾਂ ਨੂੰ ਮਜਬੂਰੀ ਦੇ ਵਿੱਚ ਖੜਨਾ ਪੈ ਰਿਹਾ। ਬਿਲਕੁਲ ਮਜਬੂਰੀ ਇਸ ਤਰੀਕੇ ਦੇ ਨਾਲ ਪ੍ਰਵੀਨ ਵੀ ਟਰੱਕ ਪਾਰਕਿੰਗਸ ਹੈ ਨਹੀਂ। ਜਿਹੜੇ ਇਸ ਟਾਈਮ ਰੈਸਟ ਏਰੀਆਜ਼ ਆ, ਉਹਨਾਂ 'ਚ ਕੁਛ ਨਵੀਂ ਪਾਰਕਿੰਗਸ ਆ ਉਹ ਲਾਈਆਂ ਨਹੀਂ ਗਈਆਂ, ਐਡ ਨਹੀਂ ਕੀਤੀਆਂ ਗਈਆਂ। ਤੇ ਉਸ ਦੇ ਨਾਲ ਨਾਲ ਜਿਹੜੀਆਂ ਕਿਤੇ ਰੈਸਟ ਏਰੀਆਜ਼ ਵਗੈਰਾ ਹਨ, ਉਹ ਕਹਿੰਦੇ ਆ ਵੀ ਉਸ ਦੀ ਜਿਹੜਾ ਸੁੰਦਰੀਕਰਨ ਕਰਨ ਦੇ ਲਈ, ਉਹ ਕਰਨ ਦੇ ਲਈ, ਬਿਊਟੀਫਿਕੇਸ਼ਨ ਦੇ ਲਈ ਜਾਂ ਉਹਦੀ ਮੇਨਟੇਨੈਂਸ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ ਇਹਨਾਂ ਨੇ ਬੰਦ ਕੀਤੇ ਹੋਏ ਆ। ਤੇ ਟਰੱਕਰ ਵਿਚਾਰਾ ਕੀ ਕਰੇ, ਕਿੱਥੇ ਜਿਹੜਾ ਆ ਉਹ ਟਰੱਕ ਨੂੰ ਖਿਲਾਰੇ। ਹੁਣ 53 ਫੁੱਟਾ ਜਿਹੜਾ ਟਰੱਕ ਆ ਵੀ 80,000 ਪਾਉਂਡ ਜੇ ਪੂਰਾ ਲੱਦਿਆ ਹੋਵੇ, ਏਡੇ ਭਾਰ ਵਾਲੇ ਨੂੰ ਕਿਹੜਾ ਜੇਬ 'ਚ ਪਾ ਕੇ ਲੈ ਜਾਣਾ ਕਿਤੇ ਵੀ ਜਦ ਵੀ ਸਿਰ ਥੱਲੇ ਸਰਾਣਾ ਦੇ ਲਈਏ ਉਹਦਾ ਬਣਾ ਕੇ ਤੇ ਜਿਹੜਾ ਉਹ ਬੰਦਾ ਸੌਂ ਜਾਵੇ ਉਦੋਂ। ਜੇ ਰਾਤ ਨੂੰ ਚਲਾਉਂਦੇ ਆ, ਜੇ ਆਵਰ ਆਫ ਸਰਵਿਸ ਦੀ ਉਲੰਘਣਾ ਕਰਦੇ ਆ, ਫਿਰ ਦਿਵਾਲੇ ਉਹਨਾਂ ਦੇ। ਤੇ ਜੇ ਟਰੱਕ ਸਾਈਡ ਤੇ ਪਾਰਕ ਕਰਦੇ, ਫਿਰ ਕਹਿੰਦੇ ਵੀ ਅਨਸੇਫ ਇਲੀਗਲ ਪਾਰਕਿੰਗ ਜਿਹੜੀ ਆ ਉਹਨਾਂ ਨੇ ਲਾਈ ਆ। ਕਿੱਥੇ ਕਰਨ ਪਾਰਕਿੰਗ? ਕਿਸੇ ਦੇ ਘਰ 'ਚ ਕਰਨ, ਕਿਤੇ ਕਰਨ। ਇਹ ਟਰੱਕ ਯਾਰਡ ਜਾਂ ਟਰੱਕ ਜਿਹੜੇ ਰੈਸਟ ਏਰੀਆ ਜਾਂ ਟਰੱਕ ਪਾਰਕਿੰਗ ਆ, ਉਸ ਦੇ ਉੱਤੇ ਹੀ ਕੀਤੀ ਜਾ ਸਕਦੀ ਆ। ਜੀ ਬਿਲਕੁਲ। ਸੋ ਜੇ ਉਹ ਉਹਨਾਂ ਦੇ ਕੋਲ ਹੁਣ ਉਪਲਬਧ ਨਹੀਂ ਆ, ਤਾਂ ਉਹਨਾਂ ਵਿਚਾਰਿਆਂ ਨੂੰ ਔਖੇ ਹੋ ਕੇ ਕੱਲਾ ਇਹ ਨਾ ਸੋਚਣ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਆ ਵੀ ਭਾਈ ਇਹਨਾਂ ਨੇ ਦੁਨੀਆ ਦੇ ਲਈ ਆ ਕੰਮ ਔਖਾ ਕੀਤਾ ਆ, ਜਿੱਥੇ ਜੀ ਕਰਦਾ ਉੱਥੇ ਟਰੱਕ ਪਾਰਕਿੰਗ ਜਿਹੜੀ ਉਹ ਕਰ ਲੈਂਦੇ ਆ। ਉਹਨਾਂ ਦੀ ਆਪਣੀ ਸੇਫਟੀ ਦਾ ਵੀ ਬਹੁਤ ਵੱਡਾ ਖਤਰਾ ਹੈ। ਕੋਈ ਅਜਿਹੇ ਥਾਂ ਤੇ ਕਈ ਵਾਰੀ ਉਹਨਾਂ ਨੂੰ ਪਾਰਕ ਕਰਨੀ ਪੈਂਦੀ ਆ, ਉਹ ਅਨਸੇਫ ਹੁੰਦਾ ਇਲਾਕਾ। ਜੀ ਬਿਲਕੁਲ। ਉੱਥੇ ਇੱਕ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਨੇ। ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਪ੍ਰਵੀਨ, ਉਹ ਵਾਪਰਦੀਆਂ ਨੇ ਤੇ ਵਾਪਰ ਸਕਦੀਆਂ ਨੇ, ਜਿਹਦੇ ਨਾਲ ਟਰੱਕਰ ਦੀ ਖੁਦ ਦੀ ਜਿਹੜੀ ਜਾਨ ਆ ਉਸ ਨੂੰ ਖਤਰਾ ਜਿਹੜਾ ਉਹ ਬਣ ਜਾਂਦਾ ਹੈ। ਸੋ ਇਸ ਟਾਈਮ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਜਿਨ੍ਹਾਂ ਨੇ ਇਨਫਰਾਸਟਰਕਚਰ ਬਿੱਲ ਦੇ ਤਹਿਤ ਕਈ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਫੰਡਿੰਗ ਜਿਹੜੀ ਉਹ ਦੇ ਰਹੇ ਨੇ, ਕਰ ਰਹੇ ਨੇ ਵੀ ਜਿਹੜਾ ਤਾਂ ਜੋ ਨਵੀਆਂ ਜਿਹੜੀਆਂ ਐਕਸਪੈਂਡ ਕਰਨ ਟਰੱਕ ਪਾਰਕਿੰਗ ਆ ਕੈਪੈਸਿਟੀ ਆ ਉਸ ਨੂੰ ਵਧਾਇਆ ਜਿਹੜਾ ਉਹ ਜਾ ਸਕੇ। ਸੋ ਜਿਹੜਾ ਇਨਫਰਾ ਪ੍ਰੋਗਰਾਮ ਆ ਉਸ ਦੇ ਤਹਿਤ ਹੁਣ ਕੁਛ ਐਡ ਜਿਹੜੇ ਹੋ ਰਹੇ ਨੇ। ਇਹਦੇ ਤੋਂ ਇਕੱਲੇ ਟਰੱਕਰਸ ਹੀ ਪਰੇਸ਼ਾਨ ਨਹੀਂ ਆ, ਲਾ ਐਨਫੋਰਸਮੈਂਟ ਵਾਲੇ ਵੀ ਦੁਖੀ ਨੇ, ਪਰੇਸ਼ਾਨ ਨੇ। ਕਿਉਂਕਿ ਉਹ ਦੇਖਦੇ ਨੇ ਵੀ ਅਨਸੇਫ ਆ,
ਉਹਨਾਂ ਦਾ ਜਿਹੜਾ ਮੁੱਢਲਾ ਫਰਜ਼ ਆ ਪਬਲਿਕ ਸੇਫਟੀ ਨੂੰ ਲੈ ਕੇ ਆ। ਬਿਲਕੁਲ। ਇਹਦੇ ਵਿੱਚ ਦੋਨੋਂ ਹੀ ਜਾਣੇ ਜਿਹੜੇ ਆ ਉਹਨਾਂ ਦੀ ਸੇਫਟੀ ਨੂੰ ਬਹੁਤ ਵੱਡਾ ਜਿਹੜਾ ਉਹ ਖਤਰਾ ਇਸ ਚੀਜ਼ 'ਚ ਬਣ ਜਾਂਦਾ ਵੀ ਟਰੱਕ ਪਾਰਕਿੰਗ ਦੀ ਜਿਹੜੀ ਸ਼ਾਰਟੇਜ ਆ ਉਹ ਇਸ ਟਾਈਮ ਇੰਨੀ ਕੁ ਜ਼ਿਆਦਾ ਜਿਹੜੀ ਆ ਉਹ ਹੋ ਚੁੱਕੀ ਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ATA ਦੀ ਜਿਹੜੀ ਲਾਅ ਐਨਫੋਰਸਮੈਂਟ ਐਡਵਾਈਜ਼ਰੀ ਬੋਰਡ ਆ ਉਹਨਾਂ ਨੇ ਜਿਹੜੀ ਚਿੱਠੀ ਇਹ ਲੈਟਰ ਲਿਖ ਕੇ 50 ਦੇ 50 ਜਿਹੜੇ ਗਵਰਨਰਸ ਆ ਉਹਨਾਂ ਨੂੰ ਤੇ ਸਟੇਟ ਡਿਪਾਰਟਮੈਂਟ ਜਿਹੜੇ ਟਰਾਂਸਪੋਰਟੇਸ਼ਨ ਦੇ ਆ ਉਹਨਾਂ ਨੂੰ ਘੱਲੀ ਆ, ਇਹ ਕਹਿ ਕੇ ਵੀ ਜਿਹੜੇ ਫੈਡਰਲ ਫੰਡਸ ਉਹਨਾਂ ਦੇ ਕੋਲ ਆ ਰਹੇ ਨੇ ਉਹਦੇ ਨਾਲ ਜਿਹੜੀ ਟਰੱਕ ਪਾਰਕਿੰਗ ਦੀ ਕੈਪੈਸਿਟੀ ਆ ਉਸ ਨੂੰ ਜਿਹੜਾ ਇਸ ਟਾਈਮ ਵਧਾਇਆ ਜਾਵੇ। ਨੇਸ਼ਨ ਵਾਈਡ ਕਮਰਸ਼ੀਅਲ ਟਰੱਕ ਪਾਰਕਿੰਗ ਦੀ ਸ਼ਾਰਟੇਜ ਦਾ ਸਾਹਮਣਾ ਜਿਹੜਾ ਉਹ ਇਸ ਟਾਈਮ ਕਰਨਾ ਪੈ ਰਿਹਾ ਆ। ਇਹ ਵੀ ਗੱਲ ਨਹੀਂ ਆ ਵੀ ਇਹ ਜਿਹੜਾ ਮਸਲਾ ਆ ਉਹ ਡਾਕੂਮੈਂਟਡ ਨਾ ਹੋਵੇ। ਠੀਕ ਹੈ। ਨੇਸ਼ਨ ਵਾਈਡ ਇਹ ਵੈਲ ਡਾਕੂਮੈਂਟਡ ਆ, ਸਰਕਾਰਾਂ ਨੂੰ ਇਸ ਚੀਜ਼ ਦਾ ਪਤਾ ਆ, ਇਸ ਦੇ ਉੱਤੇ ਅਕੈਡਮਿਕ ਸਟੱਡੀਜ਼ ਹੋ ਚੁੱਕੀਆਂ ਆ ਵੀ ਕਿਸ ਤਰੀਕੇ ਦੇ ਨਾਲ ਜੇ ਇਹਨਾਂ ਨੂੰ ਪਾਰਕਿੰਗ ਨਹੀਂ ਮਿਲਦੀ ਤੇ ਇਹਨਾਂ ਨੂੰ ਇੱਧਰ ਉੱਧਰ ਜਦੋਂ ਲਾਉਣਾ ਪੈਂਦਾ ਆ ਵੀ ਹਾਈਵੇ ਸੇਫਟੀ ਇਸ਼ੂ ਦੇ ਨਾਲ ਇਹ ਸਿੱਧਾ ਆਣ ਕੇ ਜਿਹੜਾ ਉਹ ਜੁੜ ਜਾਂਦਾ ਆ ਤੇ ਉਹਨਾਂ ਨੂੰ ਮਜਬੂਰਨ ਇਲੀਗਲ ਅਨਸੇਫ ਪਾਰਕਿੰਗ ਕਰਨੀ ਜਿਹੜੀ ਉਹ ਪੈ ਰਹੀ ਆ। ਸੋ ਸਰੋਤਿਓ, ਦਰਸ਼ਕੋ, ਤੁਸੀਂ ਵੀ ਆਪਣੇ ਵਿਚਾਰ ਇਸ ਮੁੱਦੇ ਦੇ ਉੱਤੇ ਜਿਹੜਾ ਤੁਸੀਂ ਜ਼ਰੂਰ ਰੱਖ ਸਕਦੇ ਆ। ਨੰਬਰ 408 272 52 100 ਦੇ ਉੱਤੇ 4082725200 ਦੇ ਉੱਤੇ। ਹਾਂਜੀ, ਬਿਲਕੁਲ। ਇਹਦੇ ਆਪਣੇ ਪ੍ਰੋਗਰਾਮ ਦੇ ਵਿੱਚ ਸਾਂਝੀ ਸਾਥ ਦੇ ਵਿੱਚ ਹੀ ਇੱਕ ਵਾਰੀ ਦੱਸਿਆ ਸੀਗਾ ਕਿਸੇ ਕਾਲਰ ਨੇ, ਆਪਣੇ ਨੌਜਵਾਨ ਨੇ, ਵੀਰ ਨੇ, ਉਹ ਕਹਿੰਦਾ ਕਿ ਇੱਕ ਥਾਂ ਮੁੰਡੇ ਨੇ ਟਰੱਕ ਜਿਹੜਾ ਪਾਰਕ ਕੀਤਾ ਹੋਇਆ ਸੀ ਰਾਤ ਟਾਈਮ ਤੇ ਉੱਥੇ ਲੁਟੇਰੇ ਨੇ ਉਹਨੂੰ ਜਿਹੜਾ ਗੋਲੀ ਮਾਰ ਦਿੱਤੀ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਆਪਾਂ ਸੁਣਦੇ ਰਹੀਦਾ ਕਿ ਕਈ ਚੀਜ਼ਾਂ ਵਾਪਰਦੀਆਂ ਨੇ। ਤਾਂ ਇਹਦੇ ਨਾਲ ਦੋ ਚੀਜ਼ਾਂ ਜਿਹੜੀਆਂ, ਦੋ ਜਾਣੇ ਸਫਰ ਕਰਦੇ, ਦੋ ਜਣਿਆਂ ਨੂੰ ਦਿੱਕਤਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕਿਤੇ ਥਾਂ ਨਜਾਇਜ਼ ਪਾਰਕਿੰਗ ਹੋਈ ਪਈ ਆ, ਉਹ ਮੂਰਲੇ ਵਾਲੇ ਨੇ ਵੀ ਚੀਕਾਂ ਦਾ ਮਾਰਨੀਆਂ ਕਿ ਭਾਈ ਇੱਥੇ ਕਾਹਤੋਂ ਲਾਇਆ ਹੈ। ਜਿਵੇਂ ਮੇਰੇ ਚੰਗੀ ਤਰ੍ਹਾਂ ਯਾਦ ਹੈ, ਇੱਕ ਵਾਰੀ ਇੱਕ ਕਾਲਰ ਨੇ ਘਟਨਾ ਸਾਂਝੀ ਕੀਤੀ ਸੀ। ਉਹ ਕਹਿੰਦੇ ਵੀ ਮੈਂ ਬੜੀ ਮੁਸ਼ਕਿਲ ਦੇ ਨਾਲ ਪਾਰਕਿੰਗ ਲੱਭੀ 2-2.5 ਘੰਟੇ ਲਾ ਕੇ, ਤੇ ਫਿਰ ਉੱਥੋਂ ਹੀ ਮੈਨੂੰ ਕਹਿੰਦੇ ਕਿ ਭਾਈ ਇਹ ਟਰੱਕਾਂ ਦੀ ਪਾਰਕਿੰਗ ਨਹੀਂ, ਤੂੰ ਕਿਤੇ ਹੋਰ ਲਾ। ਉਹ ਕਹਿੰਦਾ ਲੋਡ ਮੈਥੋਂ ਸਿਰਫ 15-20 ਮਿੰਟ ਦੂਰ ਤੇ ਸੀਗਾ, ਜਾਂ ਮੈਂ ਲੋਡ ਦੇ ਨੇੜੇ ਸੀਗਾ, ਪਾਰਕਿੰਗ ਮੈਨੂੰ ਡੇਢ ਘੰਟਾ ਤੁਰਨਾ ਫਿਰਨਾ ਪਿਆ ਪਾਰਕਿੰਗ ਲੱਭਣ ਵਾਸਤੇ। ਸੋ ਇਹ ਇੱਕ ਬਹੁਤ ਜੈਨੂਇਨ ਜੀ ਪ੍ਰੋਬਲਮ ਹੈ ਟਰੱਕਰਸ ਦੀ। ਔਰ ਮੈਂ ਪਹਿਲਾਂ ਪੜ੍ਹ ਰਿਹਾ ਸੀਗਾ ਇਹਦੀ ਬਾਬਤ, ਤੇ AB5 ਦਾ ਜ਼ਿਕਰ ਆਇਆ ਵੀ ਪਹਿਲਾਂ ਉਹਨਾਂ ਨੇ AB5 ਨੂੰ ਲੈ ਕੇ ਧਰਨੇ ਪ੍ਰੋਟੈਸਟ ਕੀਤੇ, ਮੁਜ਼ਾਹਰੇ ਕੀਤੇ, ਤੇ ਹੁਣ ਇਹ ਤਾਂ ਹੈਗਾ ਕਿ ਸੇਫਟੀ ਤੇ ਤੁਹਾਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਪਊਗਾ, ਭਾਵੇਂ ਉਹ ਕਾਰੋਬਾਰੀ ਕਿਸੇ ਵੀ ਲਾਈਨ ਦਾ ਵਾ। ਇਹ ਨਹੀਂ ਹੈ ਕਿ ਟਰੱਕਰ ਆ ਜਾਂ ਕੋਈ ਹੋਰ ਆ, ਸੇਫਟੀ ਤਾਂ ਮਸਟ ਆ। ਪਰ ਇਹਦੀ ਦਿੱਕਤ ਇਕੱਲੀ ਇਹੀ ਨਹੀਂ ਗੀ ਕਿ ਬੰਦੇ ਨਾਲ ਲੁੱਟ ਖੋਹ ਹੁੰਦੀ ਹੈ, ਖੱਜਲ ਖੁਆਰੀ, ਲੁੱਟ ਖੋਹ, ਅਸੁਰੱਖਿਆ ਦੀ ਭਾਵਨਾ, ਦੂਜੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ। ਸੋ ਇਹ ਬਹੁਤ ਵੱਡਾ ਇੱਕ ਜਿਹੜਾ ਮੁੱਦਾ ਹੈ ਟਰੱਕਿੰਗ ਇੰਡਸਟਰੀ ਦਾ, ਜਿਹਦਾ ਕਿ ਹੱਲ ਹੋਣਾ ਚਾਹੀਦਾ ਤੁਰੰਤ ਪ੍ਰਭਾਵ ਦੇ ਨਾਲ, ਕਹਿ ਲਓ। ਕਿਉਂਕਿ ਜੇ ਗੌਰਮੈਂਟ ਇਸ ਪਾਸੇ ਨਹੀਂ ਜਾਂਦੀ ਤਾਂ ਇਹ ਘਟਨਾਵਾਂ ਫਿਰ ਇੱਕ ਦੂਜੇ ਨਾਲ ਝਗੜੇ ਨੂੰ ਜਨਮ ਦਿੰਦੀਆਂ ਨੇ। ਕੋਈ ਆਖੂ ਭਾਈ ਤੂੰ ਇੱਥੇ ਕਾਹਤੋਂ ਲਾਇਆ, ਇੱਥੇ ਕਾਹਤੋਂ ਲਾਇਆ। ਲਾ ਐਨਫੋਰਸਮੈਂਟ ਵਾਲੇ ਵੀ ਤਾਂ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ। ਸੋ ਜਿਹੜੇ ਦਰਸ਼ਕ ਨੇ, ਜਿਹੜੇ ਸਰੋਤੇ ਨੇ, ਉਹਨਾਂ ਨੂੰ ਬੇਨਤੀ ਇਹੀ ਹੈ ਕਿ ਲੰਘੇ ਦਿਨਾਂ ਦੇ ਵਿੱਚ ਜਾਂ ਤੁਹਾਡੇ ਨਾਲ ਕੋਈ ਪਾਰਕਿੰਗ ਦੇ ਇਸ਼ੂ ਨੂੰ ਲੈ ਕੇ ਕੋਈ ਵਾਪਰੀ ਘਟਨਾ ਹੋਵੇ, ਜਾਂ ਇਸ ਬਾਬਤ ਤੁਸੀਂ ਕੋਈ ਹੋਰ ਜਾਣਕਾਰੀ ਸਾਡੇ ਨਾਲ ਜਿਹੜੀ ਆ ਸਾਂਝੀ ਕਰਨੀ ਚਾਹੁੰਦੇ ਹੋ, ਐਡ ਕਰਨੀ ਚਾਹੁੰਦੇ ਹੋ ਸਾਡੀ ਗੱਲਬਾਤ ਦੇ ਵਿੱਚ, ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਤੁਸੀਂ ਆਪਣੀ ਪਾਰਕਿੰਗ ਦੇ ਨਾਲ ਜੁੜੀ ਸਮੱਸਿਆ, ਕੋਈ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਇਸ਼ੂ ਹੋਇਆ, ਕੋਈ ਝਗੜਾ ਹੋਇਆ, ਕੋਈ ਲੁੱਟ ਖੋਹੀ ਹੈ, ਸਾਡੇ ਨਾਲ ਸਾਂਝਾ ਜ਼ਰੂਰ ਕਰੋ ਜੀ। ਬਿਲਕੁਲ। ਸੋ ਇਹ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਇਸ ਦੇ ਵਿੱਚ ਦੇ ਸਕਦੇ ਆ। 29 ਸਤੰਬਰ ਨੂੰ US ਟਰਾਂਸਪੋਰਟੇਸ਼ਨ ਦੇ ਸਕੱਤਰ ਫੈਡਰਲ ਲੈਵਲ ਦੇ ਉੱਤੇ ਪੀਟ ਬੁਟਿਜੇਜ ਜਿਹੜੇ ਆ, ਉਹਨਾਂ ਨੇ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ ਉਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਸ ਨੂੰ ਤੇ ਜਿਹੜੇ CEO ਕ੍ਰਿਸ ਸਪੀਅਰ ਆ, ਉਹਨਾਂ ਨੂੰ ਚਿੱਠੀ ਲਿਖ ਕੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਕਮਿਟਡ ਆ, ਉਹ ਵਚਨ ਇੱਕ ਹਿਸਾਬ ਦੇ ਨਾਲ ਦਿੰਦੀ ਆ ਵੀ ਉਸ ਇਸ਼ੂ ਦੇ ਉੱਤੇ ਕੰਮ ਕਰ ਰਹੀ ਆ। ਰੀਸੈਂਟਲੀ ਇਹਨਾਂ ਦੇ ਦੁਆਰਾ ਫਲੋਰੀਡਾ ਤੇ ਟੈਨਸੀ ਨੂੰ ਤਕਰੀਬਨ $37 ਮਿਲੀਅਨ ਦੀਆਂ ਗ੍ਰਾਂਟਸ ਦਿੱਤੀਆਂ ਗਈਆਂ ਨੇ ਵੀ ਟਰੱਕ ਪਾਰਕਿੰਗ ਕੈਪੈਸਿਟੀ ਆ ਉਸ ਨੂੰ ਵਧਾਉਣ ਦੇ ਲਈ, ਵੀ ਇਹ ਜਿਹੜੀਆਂ ਚੀਜ਼ਾਂ ਉਸ ਦੇ ਵੱਲ ਨੂੰ ਜਿਹੜੀਆਂ ਉਹ ਕੀਤੀਆਂ ਜਾਣ। ਇਹ ਜ਼ਰੂਰੀ ਆ। ਇਹਦੇ ਵਿੱਚ ਮੈਂ ਹੁਣ ਐਡ ਕਰਦਾ ਜਾਵਾਂ ਇੱਕ ਹੋਰ ਚੀਜ਼। ਮੌਕਾ ਆ ਹੁਣ ਇਲੈਕਸ਼ਨ ਦਾ। ਨਵੰਬਰ ਦੀਆਂ ਜਿਹੜੀਆਂ ਇਹ ਇਲੈਕਸ਼ਨ ਆ ਰਹੀਆਂ, ਮਿਡ ਟਰਮ ਇਲੈਕਸ਼ਨ ਆ, ਉਹ ਤਾਂ ਚਲੋ ਬੜੇ ਕੌੜੇ ਕਈ ਵਾਰੀ ਸ਼ਬਦ ਲੱਗਦੇ ਆ, ਜਾਂ
ਔਖਾ ਲੱਗਦਾ ਆ, ਪਰ ਹੈ ਸੱਚਾਈ। ਜੀ ਆਪਣੇ ਬੰਦੇ ਕੇਅਰ ਨਹੀਂ ਕਰਦੇ। ਠੀਕ ਆ ਇੰਨੀ ਇਕੋਨਮੀ ਦੇ ਵਿੱਚ ਯੋਗਦਾਨ ਪਾ ਰਹੇ ਆ, ਬਿਲਕੁਲ ਬਹੁਤ ਇੰਨਾ ਟੈਕਸ ਜਿਹੜਾ ਉਹ ਤੁਸੀਂ ਦੇ ਰਹੇ ਹੋ, ਜੀ ਜੀ ਡੀਜ਼ਲ ਪਵਾ ਰਹੇ ਹੋ ਉੱਤੇ ਟੈਕਸ, ਤੁਸੀਂ ਟਾਇਰ ਪਵਾ ਰਹੇ ਹੋ, ਮੇਨਟੇਨੈਂਸ ਕਰ ਰਹੇ ਹੋ, ਹਰ ਇੱਕ ਬਿਲਕੁਲ। ਚੀਜ਼ ਦੇ ਉੱਤੇ ਜਿਹੜਾ ਉਹ ਤੁਸੀਂ ਟੈਕਸ ਟੈਕਸ ਦੇ ਰਹੇ ਆ। ਜੀ ਜੀ ਫਿਰ ਜਿਹੜੀ ਇਨਕਮ ਤੁਸੀਂ ਕਮਾਈ ਕੀਤੀ ਉਹਦੇ ਉਹਦੇ ਉੱਤੇ ਤੇ ਵੀ ਫਿਰ ਤੁਸੀਂ ਜਾ ਕੇ ਟੈਕਸ। ਜਿਹੜਾ ਉਹ ਟੈਕਸ ਦੇਣਾ ਆ। ਹੂੰ ਟੈਕਸ ਤਾਂ ਸਰਕਾਰ ਕੋਲ ਜਾ ਰਿਹਾ ਆ। ਹੂੰ ਕੈਲੀਫੋਰਨੀਆ ਦਾ ਹੁਣ ਇੰਨਾ ਸਰਪਲਸ ਬਜਟ ਚੱਲਦਾ ਹੈ। ਜੀ ਦੇਖ ਲਓ ਦੇਖੋ ਫੈਡਰਲ ਦੇ ਇੱਥੇ ਇਲੈਕਸ਼ਨਾਂ ਨੇ, ਸਿਟੀ ਦੀਆਂ ਨੇ, ਕਾਉਂਟੀ ਦੀਆਂ ਨੇ, ਕੌਂਸਲ ਮੈਂਬਰਸ ਦੀਆਂ ਨੇ, ਹਰ ਇੱਕ ਤਰ੍ਹਾਂ ਦੀ ਇਲੈਕਸ਼ਨ ਆ। ਜੀ ਵੱਖ-ਵੱਖ ਮੈਜਰਸ ਜਿਹੜੇ ਉਹ ਹੋਣੇ ਆ ਜਿਹਦੇ ਵਿੱਚ ਟੈਕਸ ਹੋਰ ਵਧਾਉਣ ਦੀ ਗੱਲ ਹੋਣੀ ਆ, ਬਿਲਕੁਲ ਵੀ ਲੋਕਾਂ ਦੀ ਪਰ ਸਹੂਲਤ ਲੱਗ ਵਾਸਤੇ। ਕਿੱਥੇ ਰਿਹਾ ਮਤਲਬ ਹਾਂ ਇਹ ਹੁਣ ਭਾਈ ਪੁੱਛੋ ਹੂੰ ਵੀ ਇਹ ਤੁਹਾਡਾ ਆ। ਹਾਂ ਆਪਾਂ ਉਹੀ ਗੱਲ ਜਿੱਦਾਂ ਆਪਾਂ ਬਾਰ-ਬਾਰ ਕਹਿੰਦੇ ਆ, ਜੀ ਜੀ ਸੱਪ ਲੰਗੇ ਤੇ ਲੀਕ ਕੁੱਟੇ ਦਾ ਫਾਇਦਾ ਨਹੀਂ। ਨਹੀਂ ਫਾਇਦਾ ਹੁਣ ਮੌਕਾ ਜੋ ਹੂੰ, ਸੱਪ ਵੀ ਮੋਰੇ ਆ ਤੇ ਹੁਣ ਮੋਰੇ ਆ ਤੇ ਹੁਣ ਕੁੱਟੋ ਵੀ ਭਾਈ, ਹੂੰ, ਜਾਂ ਤਾਂ ਉਹਦੇ ਮੋਰੇ ਜਾਂ ਬੀਨ ਵਜਾਓ, ਹਾਂ ਜਾਂ ਤਾਂ ਹੁਣ ਕੁਛ ਉਹਦੇ ਸੱਟ ਮਾਰੋ ਵੀ ਕੁਛ ਕਰੇ। ਕੁਛ ਤਾਂ ਕਰੋ ਕੁਛ ਤਾਂ ਭਾਈ ਹੁਣ ਤੁਹਾਨੂੰ ਕਰਨਾ ਪੈਣਾ ਆਪਣੇ ਹਾਂ। ਹੱਕ ਲੈਣ ਦੇ ਲਈ। ਦੇਖੋ ਪਲੇਟ 'ਚ ਪਾ ਕੇ ਕਿਸੇ ਨੇ ਨਹੀਂ ਦੇਣੇ। ਨਹੀਂ ਦੇਣੀ ਇੱਥੋਂ ਤੱਕ ਕਿ ਜਦੋਂ ਰਾਸ਼ਟਰਪਤੀ ਨੇ ਵੀ ਬੁਲਾਇਆ ਸੀ ਨਾ ਟਰੰਪ ਹੁਣਾਂ ਨੇ, ਜੀ ਜੀ ਉਹ ਵੱਡੀਆਂ ਵੱਡੀਆਂ ਏਡੀਆਂ ਉਹਨਾਂ ਨੇ ਚਾਬੀਆਂ, ਕਹਿੰਦੇ ਜੀ ਆ ਲੈ ਲਓ ਜੀ ਚਾਬੀਆਂ ਲੈ ਕੇ ਜਾਓ ਘਰ ਨੂੰ। ਕਹਿ ਲਓ ਵੀ ਜਿੱਦਾਂ ਹੱਥ 'ਚ ਛੁੰਛਣਾ ਫੜਾ ਕੇ ਘਾਲਤਾ, ਬਿਲਕੁਲ ਉਹੀ ਗੱਲ ਕੀਤਾ ਕੁਛ ਵੀ ਨਹੀਂ। ਕੀਤਾ ਕੁਛ ਸੋ ਇਹ ਪੋਲੀਟੀਸ਼ੀਅਨ ਦਾ ਕੰਮ ਆ। ਇੱਥੇ ਤੁਹਾਡੀ ਪਾਰਖੂ ਨਜ਼ਰ ਜਿਹੜੀ ਉਹ ਹੋਣੀ ਚਾਹੀਦੀ ਆ। ਜੀ ਡਜ਼ਨਟ ਮੈਟਰ ਵੀ ਇੱਥੇ ਰਿਪਬਲਿਕਨ ਆ ਕਿ ਡੈਮੋਕ੍ਰੇਟ ਆ। ਹੁਣ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਇਸ ਟਾਈਮ ਇੱਕ ਜਿਹੜੇ ਰਿਪਬਲਿਕਨ ਆ ਉਹ ਅਸੈਂਬਲੀ ਦੇ ਵਿੱਚ ਵੀ ਹੈਗੇ ਆ। ਜੀ ਉਹ ਉਧਰਲੇ ਪਾਸੇ ਪ੍ਰਵੀਨ ਜੀ ਜਿਹੜੇ ਫੈਡਰਲ ਲੈਵਲ ਦੇ ਉੱਤੇ ਆ, ਉੱਥੇ ਵੀ ਆ। ਕੈਵਿਨ ਮਕਾਰਥੀ ਜੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਮੋਸਟ ਅੱਛਾ ਜਿਹੜੇ ਉਹ ਨੇ, ਉਹ ਇੱਥੇ ਬੇਕਰਸਫੀਲਡ ਵਾਲੇ ਇਲਾਕੇ 'ਚ ਇੱਧਰਲੇ ਪਾਸੇ ਹੀ ਆ। ਵੀ ਭਾਈ ਇਹਨਾਂ ਨੂੰ ਕਹੋ ਜਾਂ ਇਹਨਾਂ ਦੇ ਥਰੂ ਦਾ ਦਬਾਅ ਪਾਓ, ਇਹਨਾਂ ਤੇ ਪਾਓ, ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਉੱਤੇ ਪਾਓ, ਜੀ ਭਾਈ ਛੱਡੋ ਕਿਸੇ ਨੂੰ ਨਾ। ਹੂੰ, ਇੱਥੇ ਨਾ ਇਹ ਕਰੋ, ਕਿਉਂਕਿ ਇਹ ਤੁਹਾਡੀ ਵੀ ਆਪਣੀ ਵੀ ਸਾਰਿਆਂ ਦੀ ਜਿਹੜੀ ਜ਼ਿੰਦਗੀ ਦਾ ਇਸ ਦੇ ਵਿੱਚ ਸਵਾਲ ਹੈਗਾ। ਸੋ ਆਪਣੇ ਨਾਲ ਕੁਝ ਕਾਲਰ ਜੁੜੇ ਆ ਜੀ ਤੇ ਤੁਸੀਂ ਵੀ ਵਿਚਾਰ ਸਰੋਤਿਓ ਸਾਂਝੇ ਕਰ ਸਕਦੇ ਹੋ 408 272 52 5200। ਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। 2 ਮਿੰਟ ਮਿਲ ਜਾਣਗੇ ਜੀ? ਜ਼ਰੂਰ ਜੀ ਜ਼ਰੂਰ। ਵੀਰੇ ਕੈਲੀਫੋਰਨੀਆ ਦੇ ਕੋਲੇ ਬਿਲੀਅਨਸ ਡਾਲਰ ਸਰਪਲਸ ਪਿਆ ਹਨਾ, ਪਰ ਕੈਲੀਫੋਰਨੀਆ ਇਸ ਟਾਈਮ ਵਰਸਟ ਸਟੇਟ ਆ। ਇੱਕ ਜੀ। ਤਾਂ ਰੋਡਾਂ ਸਭ ਤੋਂ ਗੰਦੀਆਂ ਨੇ, ਜੀ ਜੀ ਦੂਜੀ ਗੱਲ ਇਹਨਾਂ ਕੋਲ ਪਾਰਕ ਨਹੀਂ ਹੈਗੀ। ਐਲਏ ਏਰੀਏ ਦੇ ਵਿੱਚ ਹਜ਼ਾਰਾਂ 'ਚ ਟਰੱਕ ਐਵਰੀ ਡੇ ਖਾਲੀ ਹੁੰਦਾ। ਉੱਥੇ ਸਟਰੀਟਾਂ ਦੇ ਪਾਰਕਾਂ ਬੰਦ ਕਰਤੀਆਂ। ਸਿਟੀਆਂ ਜਿਹੜੀਆਂ ਨੇ, ਕਾਉਂਟੀਆਂ ਨੇ, ਉਹ ਹਰ ਥੋੜੇ ਮਹੀਨਿਆਂ ਬਾਅਦ ਜਿਹੜੀਆਂ ਜਿੱਥੇ ਸੀਟਾਂ ਦੇ ਟਰੱਕ ਪਾਰਕ ਹੁੰਦੇ ਨੇ ਉੱਥੇ ਰੈੱਡ ਲਾਈਨਾਂ ਲਾਈ ਜਾਂਦੇ ਨੇ, ਜੀ ਨੋ ਪਾਰਕਿੰਗ ਜ਼ੋਨ ਦੇ ਸਾਈਨ ਲਾਈ ਜਾਂਦੇ ਨੇ ਹਨਾ। ਜੀ ਠੀਕ ਆ, ਸਾਡੇ ਟਰੱਕਾਂ ਵਾਲਿਆਂ ਦੀ ਵੀ ਗਲਤੀਆਂ ਹੈਗੀਆਂ ਨੇ। ਉਹ ਉੱਥੇ ਗਾਰਬੇਜ ਗੁਰਬੇ ਦੇ ਬੈਗ ਉਵੇਂ ਛੱਡ ਦਿੰਦੇ ਨੇ। ਅਸੀਂ ਵੀ ਨੋਟ ਕੀਤਾ ਹਨਾ, ਪੋਸਟਾਂ ਵੀ ਪਾਈਆਂ ਵੀ ਨਾ ਕਰਿਆ ਕਰੋ ਹਨਾ। ਪਰ ਫਿਰ ਆਪਣੇ ਬੰਦੇ ਕਹਿ ਦੇਣਗੇ ਵੀ ਹਨਾ ਵੀ ਚਲੋ ਸਾਨੂੰ ਜਗ੍ਹਾ ਕਿਹੜਾ ਪਾਰਕ ਕਿਹੜਾ ਮਿਲਦੀ ਹੈ ਵੀ, ਪਰ ਆਪਾਂ ਇੱਕ ਡਸਟਬਿਨ 'ਚ ਰੱਖ ਸਕਦੇ ਹਾਂ। ਚਲੋ ਉਹ ਅੱਡ ਇਸ਼ੂ ਆ ਹਨਾ, ਜੀ ਜੀ ਉਹ ਵੀ ਇੱਕ ਰੀਜ਼ਨ ਹੈਗਾ ਜਿਹਦੇ ਕਰਕੇ ਸਾਨੂੰ ਪਾਰਕ ਦਿੰਦੇ ਨਹੀਂ। ਪਰ ਗੱਲ ਬਾਈ ਜੀ ਇਹ ਆ ਵੀ ਮੈਂ ਨਾ, ਜਿਵੇਂ ਅਸੀਂ ਨੋਟਿਸ ਕਰਦੇ ਹਾਂ ਵੀ ਤੁਸੀਂ ਹਲੇ ਸਾਡੇ ਟਰੱਕਾਂ ਵਾਲਿਆਂ ਨਾਲੋਂ ਜ਼ਿਆਦਾ ਫਿਕਰ ਕਰਦੇ ਹੋ ਵੀ ਸਾਡੀ ਪਾਰਕ ਦਾ। ਸਾਡੇ ਬੰਦਿਆਂ ਨੂੰ ਕੋਈ ਫਿਕਰ ਨਹੀਂ ਹੈਗਾ। ਸਾਡੇ ਵਾਲਿਆਂ ਨੂੰ ਸੈਨੇਟਰ ਦਾ ਮਤਲਬ ਨਹੀਂ ਪਤਾ ਹੋਣਾ ਵੀ ਸੈਨੇਟਰ ਕੀ ਹੁੰਦਾ ਤੇ ਕਾਂਗਰਸਮੈਨ ਕੀ ਹੁੰਦਾ। ਸਾਡੇ ਵਾਲਿਆਂ ਨੂੰ ਭਗਵੰਤ ਮਾਨ ਦਾ ਪਤਾ, ਬਾਦਲ ਦਾ ਪਤਾ, ਕੈਪਟਨ ਦਾ ਪਤਾ। ਜੀ ਇੰਡੀਆ ਅਸੀਂ ਕਹਿ ਦਿੰਦੇ ਜੀ ਸਿਸਟਮ ਮਾੜਾ, ਇੱਥੇ ਆਉਣਾ, ਇੱਥੇ ਆ ਕੇ ਕਹਿ ਦਿੰਦੇ ਹੁਣ ਅਸੀਂ ਇੰਡੀਆ ਦੇ ਸਿਸਟਮ ਤੇ ਪੂਰਾ ਫੋਕਸ ਕਰਨਾ ਵੀ ਉੱਥੇ ਕੀ ਚੱਲਦਾ। ਤੇ ਇੱਥੇ ਸਾਡੇ ਕੋਲੇ ਜਿਵੇਂ ਉਹਦੇ ਕਹਿਣ ਦਾ ਮਤਲਬ ਆ ਪਾਰਕ ਹੈ ਨਹੀਂ। ਹੁਣ ਤੁਸੀਂ ਬਾਈ ਜੀ ਜਿਹੜਾ ਫੈਮਿਲੀ ਨਾਲ ਹੋਇਆ ਸੀ ਹਨਾ, ਆਪਾਂ ਇਹਦੇ ਕਰਕੇ CCW ਦੀ ਮੰਗ ਕਰਦੇ ਹੁੰਦੇ ਆ ਵੀ ਟਰੱਕਾਂ ਵਾਲਿਆਂ ਨੂੰ ਤਾਂ ਐਟਲੀਸਟ ਰੱਖਣਾ ਚਾਹੀਦਾ ਹਨਾ। ਕਿਉਂਕਿ ਜਦੋਂ ਤੁਹਾਡੇ ਕੋਲੇ ਪਾਰਕ ਨਹੀਂ ਹੈਗੀ ਵੀਰੇ, ਤੁਸੀਂ ਕਿਸੇ ਨਾ ਕਿਸੇ ਰੈਂਡਮ ਪਲੇਸ ਤੇ ਜਾ ਕੇ ਹਨਾ ਕਰੋਗੇ, ਪਾਰਕ ਕਰੋਗੇ, ਉੱਥੇ ਤੁਹਾਨੂੰ ਕੋਈ ਵੀ ਆ ਕੇ ਰੌਬ ਕਰ ਸਕਦਾ। ਕਰਦੇ ਨੇ। ਇੱਕ ਤੁਹਾਡੇ ਨਾਲ ਮੈਂ ਅੱਗੇ ਸ਼ੇਅਰ ਕੀਤੀ ਸੀ ਕਿ ਇੱਕ ਬੰਦੇ ਨੂੰ $1 ਪਿੱਛੇ ਗੋਲੀ ਮਾਰਤੀ ਸੀ ਕਾਲੇ ਨੇ। ਉਹਦੀ ਘਰ ਵਾਲੀ ਨੇ ਲਾ ਦਾ ਕਰਾਇਆ ਸੀ, ਕਹਿੰਦੀ ਵੀ ਕੀ ਮੇਰੇ ਘਰ ਵਾਲੇ ਦੀ ਜਾਨ ਦੀ ਵੈਲਿਊ $1 ਆ। ਪਾਰਕ ਦੇ ਤੁਸੀਂ ਰੈਸਟ ਏਰੀਆ ਦੇਖੋ, 2 ਸਾਲ ਹੋ ਗਏ ਕਲੈਰੀ ਵਾਲਾ ਰੈਸਟ ਏਰੀਆ ਵੀ ਬੰਦ ਆ, 40 ਦੇ ਜਿਹੜੇ ਚੜ੍ਹਦੇ ਆ ਉਹ ਵੀ ਰੈਸਟ ਏਰੀਆ ਬੰਦ ਆ। ਉੱਥੇ ਪਤਾ ਨਹੀਂ ਕਿਹੜੇ ਪਲੈਨਟ ਤੋਂ ਆ ਕੇ ਰਾਤ ਨੂੰ ਏਲੀਅਨਸ ਕੰਮ ਕਰਦੇ ਨੇ। ਅਸੀਂ ਤਾਂ ਕਦੇ ਕੋਈ ਬੰਦਾ ਕੰਮ ਕਰਦਾ ਦੇਖਿਆ ਨਹੀਂ। ਜੀ ਦੇਖ ਲਓ। ਤੇ ਗੱਲ ਜਿਵੇਂ ਤੁਸੀਂ ਕਹੀ ਆ ਵੀ ਹੁਣ ਵੋਟਾਂ ਦਾ ਵੇਲਾ ਵਾ ਤੇ ਆਪਣੇ ਬੰਦਿਆਂ ਨੇ ਕੋਈ ਗੌਰ ਨਹੀਂ ਕਰਨਾ ਸਾਨੂੰ, ਚਾਹੇ ਕੋਈ ਰਾਤ ਨੂੰ ਆ ਕੇ ਰੌਬ ਕਰ ਦੇਵੇ, ਪਰ ਅਸੀਂ ਉੱਠਦੇ ਨਹੀਂ। ਪ੍ਰੋਬਲਮ ਸਾਡੀ ਸਭ ਤੋਂ ਵੱਡੀ ਇਹੀ ਆ। ਬਿਲਕੁਲ ਹੈ ਜੀ, ਬਿਲਕੁਲ। ਕਿਹੜਾ ਇਸ਼ੂ ਬਾਈ ਰਿਜ਼ੋਲਵ ਨਹੀਂ ਹੋ ਸਕਦਾ? ਤੁਸੀਂ ਦੇਖੋ, ਇੱਕ ਟਰੱਕਿੰਗ ਨੂੰ ਛੱਡ ਕੇ ਹਰੇਕ ਮੁੱਦੇ ਤੇ ਸਾਰੀਆਂ ਕੰਪਨੀਆਂ ਐਗਜ਼ੈਂਪਸ਼ਨਾਂ ਲੈ ਜਾਂਦੀਆਂ ਨੇ। AB5 ਤੇ ਲੈ ਗਈਆਂ,
ਹੁਣ ਜੇ ਪਾਰਕਿੰਗ ਦਾ ਇਸ਼ੂ ਆ, ਜੇ ਹੁਣ ਵੋਟਾਂ ਆਉਣੀਆਂ ਨੇ, ਅਸੀਂ ਪਾਰਕਿੰਗ ਲਈ ਵੀ ਨਹੀਂ ਬੋਲਾਂਗੇ, ਫਿਰ ਗੱਲ ਤਾਂ ਉਹੀ ਹੋ ਗਈ ਵੀ ਜੋ ਤੁਹਾਨੂੰ ਕਹੀ ਜਾਂਦੇ ਗੁਲਾਮਾਂ ਵਾਂਗੂ ਮੰਨੀ ਚੱਲੋ ਜੀ। ਇਹ ਵੀ ਤਾਂ ਗੁਲਾਮੀ ਹੋਈ ਫਿਰ। ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਜੇ ਤੁਸੀਂ ਇਸ਼ੂ ਨੂੰ ਕਿਸੇ ਤੁਹਾਡੀ ਸਮੱਸਿਆ ਨੂੰ ਕਿਸੇ ਨੂੰ ਦੱਸ ਹੀ ਨਹੀਂ ਸਕਦੇ, ਜਿਹੜੀਆਂ ਕੰਸਰਨ ਅਥਾਰਟੀਜ਼ ਨੇ ਜਾਂ ਉਹਨਾਂ ਤੱਕ ਗੱਲ ਹੀ ਨਹੀਂ ਪਹੁੰਚਾ ਸਕਦੇ, ਤੇ ਫਿਰ ਤਾਂ ਇਹ ਤਾਂ ਕਸੂਰ ਤਾਂ ਆਪਣੇ 'ਚ ਵੀ ਕਹਿਣਾ ਪਊਗਾ ਨਾ, ਆਪਣੇ ਆਪ ਦੇ 'ਚ ਵੀ ਹੈ। ਬਾਈ ਕੰਪਟਨ ਸ਼ਹਿਰ ਆ ਜਿਹੜਾ ਕੈਲੀਫੋਰਨੀਆ ਦਾ, ਹਨਾ ਜੀ, ਜਿੱਥੇ ਸਭ ਤੋਂ ਵੱਧ ਗੈਂਗਾਂ, ਜਿੱਥੋਂ ਗੈਂਗਾਂ ਸ਼ੁਰੂ ਹੀ ਕੰਪਟਨ ਤੋਂ ਹੋਈਆਂ ਨੇ, ਉੱਥੇ ਸਟਰੀਟਾਂ ਦੇ ਟਰੱਕ ਪਾਰਕ ਐਂ ਖੜੇ ਰਹਿੰਦੇ, ਕੀ ਪਤਾ ਕਿਹੜੇ ਖੁੰਝੇ ਦੇ ਕੋਈ ਬੈਠਾ। ਈਵਨ ਦੋ ਐਲਏ 'ਚ ਸਾਰਿਆਂ ਨੂੰ ਪਤਾ ਕਿੰਨੀ ਗੈਂਗਵਾਰ ਆ, ਕਿੰਨਾ ਕੁਛ ਆ। ਚਲੋ ਗੈਂਗਾਂ ਨੂੰ ਵੀ ਛੱਡੋ, ਅੱਜ ਕੱਲ੍ਹ ਲੋਕਾਂ ਦਾ ਜਿਹੜਾ ਬੁਰਾ ਹਾਲ ਆ, ਕੋਈ ਵੀ ਗਨ ਪੁਆਇੰਟ ਤੇ ਆ ਕੇ ਤੁਹਾਨੂੰ ਕੋਈ ਸ਼ੂਟ ਵੀ ਕਰ ਸਕਦਾ, ਰੌਬ ਕਰਨ ਆਇਆ ਵੀ ਚਲੋ ਇੱਥੇ ਸੁੱਤਾ ਪਿਆ, ਕਿਹੜਾ ਕਿਸੇ ਨੇ ਪੁੱਛਣਾ, ਹਨੇਰਾ ਹੈਗਾ, ਲੁੱਟ ਲਓ। ਸਨੀ, ਤੁਹਾਡੀ ਕਦੀ ਇਸ ਬਾਬਤ ਜਿਹੜੇ ਪੋਲੀਟੀਸ਼ੀਅਨਸ ਦੇ ਨਾਲ ਕਿਤੇ ਗੱਲਬਾਤ ਕਦੀ ਹੋਈ ਆ? ਕਦੀ ਉਹਨਾਂ ਨੇ ਕੁਛ ਇਸ ਦੇ ਉੱਤੇ ਜਿਹੜਾ ਉਹ ਆਖਿਆ? ਕਿਉਂਕਿ ਰਾਈਟ ਨਾਓ ਇਹ ਬਹੁਤ ਬਿਗ ਇਸ਼ੂ ਆ। ਲਾ ਐਨਫੋਰਸਮੈਂਟ ਵਾਲੇ ਕੀ ਕਹਿੰਦੇ ਨੇ ਇਸ ਚੀਜ਼ ਦੇ ਉੱਤੇ, ਜੇ ਉਹਨਾਂ ਦੇ ਨਾਲ ਕਦੀ ਗੱਲ ਹੋਈ ਹੋਵੇ? ਬਾਈ ਜੀ ਉਹ ਕਹਿ ਦਿੰਦੇ ਆ ਵੀ ਸਾਡੇ ਅੰਡਰ ਨਹੀਂ ਆਉਂਦਾ। FMCSA ਵਾਲੇ ਨਾਲ ਮੈਂ ਟਰੱਕ ਸ਼ੋਅ ਤੇ ਗੱਲ ਕੀਤੀ ਸੀਗੀ। ਅਮੀਨ ਉਹ ਕਹਿ ਦਿੰਦਾ ਵੀ ਮੇਰੇ ਸੁਪੀਰੀਅਰ ਨੂੰ ਆ, ਤੁਸੀਂ ਕਰ ਨਹੀਂ ਸਕਦੇ। ਮੈਂ ਉਹਨੂੰ ਪੁੱਛਿਆ, ਮੈਂ ਫਿਰ ਤੁਸੀਂ ਕਰਨ ਕੀ ਆਏ ਹੋ? FMCSA ਵਾਲੇ ਨੂੰ ਮੈਂ ਸਿੱਧਾ ਗਿਆ ਸੀ ਇਹ ਵਰਡ, ਮੈਂ ਕਿਹਾ ਤੁਸੀਂ ਤਾਂ ਕਰਨ ਕੀ ਆਏ ਜਾਂ ਤੈਨੂੰ ਪਤਾ ਹੀ ਨਹੀਂ ਕੁਛ, ਹਨਾ ਸਾਡੇ ਕੁਐਸਚਨ ਦਾ ਤੂੰ ਕੋਈ ਆਨਸਰ ਨਹੀਂ ਦੇ ਸਕਦਾ। ਬਾਲਾਡੇਹੋ ਕੋਲੇ ਅਸੀਂ ਗਏ ਸੀਗੇ ਨੈਨਦੀਪ ਦੇ ਥਰੂ, ਜਕਾਰ ਵਾਲੇ ਦੇ, ਜਦੋਂ ਅਸੀਂ ਪਟਾਕਾ ਕੀਤਾ ਸੀ। ਉਹਦੇ ਨਾਲ ਗੱਲ ਹੋਈ ਸੀ। ਇੱਕ ਬੇਕਰਸਫੀਲਡ ਦਾ ਸੀਗਾ, ਹਨੀ ਵੈਲਾਡੇ ਹੋਈ ਸੀਗਾ, ਜਿਹੜਾ ਕੁਛ ਕੁ 100 ਵੋਟਾਂ ਨਾਲ ਜਿੱਤਿਆ ਸੀ, ਹਨਾ। ਨੈਨਦੀਪ ਨੇ ਉਦੋਂ ਸਾਨੂੰ ਕਿਹਾ ਸੀਗਾ ਵੀ ਇਹ ਬੰਦਾ ਕੁਛ ਕੁ ਵੋਟਾਂ ਨਾਲ ਹੀ ਜਿੱਤਿਆ ਵਾ, ਬਾਹਲੇ ਵੱਡੇ ਮਾਰਜਨ ਨਾਲ ਨਹੀਂ ਜਿੱਤਿਆ, ਵੀ ਆਪਾਂ ਇਹਦੇ ਨਾਲ ਗੱਲ ਕਰਾਂਗੇ, ਇਹਦਾ ਸੁਣੂ। ਕਿਉਂਕਿ ਉਹ ਬੰਦਾ ਬਾਈ ਜੀ ਹੁਣ ਦੇਖ ਲਓ, ਐਗਜ਼ਾਮਪਲ ਦੇ ਲਓ, ਉਹ ਬੰਦਾ ਮਾੜੀਆਂ ਜਿਹੇ ਵੋਟਾਂ ਨਾਲ ਜਿੱਤਿਆ ਸੀ। ਅਸੀਂ ਉਹਦੇ ਕੋਲੇ ਗਏ, ਉਹਨੇ ਸਾਨੂੰ ਏਦਾਂ ਟਰੀਟ ਕੀਤਾ ਜਿਵੇਂ ਅਸੀਂ ਉਹ ਰਿਸ਼ਤੇਦਾਰ ਹੁੰਦੇ ਆ। ਕਿਉਂਕਿ ਉਹਨੂੰ ਵੋਟ ਤੱਕ ਮਤਲਬ ਆ, ਮੇਰੀਆਂ ਵੋਟਾਂ ਚਾਹੀਦਾ ਆ ਉਹਨੂੰ। ਹਾਂਜੀ, ਤੇ ਜਿਹੜਾ ਹੁਣ ਆਪਣੇ ਜਿਮ ਕੋਸਟੇ ਦੀ ਤੁਸੀਂ ਅੱਜ ਗੱਲ ਕਰਦੇ ਸੀ ਸਵੇਰ ਵਾਲੇ ਸ਼ੋਅ 'ਚ, ਜਿਮ ਕੋਸਟਾ ਕੁਛ ਨਹੀਂ ਕਰਦਾ, ਗੁਰਦੁਆਰੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਮੁੜ ਜਾਂਦਾ। ਉਹ ਬੰਦਾ ਬਹੁਤ ਪੁਰਾਣਾ ਇੱਥੇ ਦਾ ਫਰੈਜ਼ਨੋ ਦਾ ਪੋਲੀਟੀਸ਼ੀਅਨ ਆ, ਉਹਨੂੰ ਆਪਣੀ ਪੰਜਾਬੀ ਕਮਿਊਨਿਟੀ ਵੋਟਾਂ ਪਾਉਂਦੀ ਆ, ਤੇ ਉਹਨੂੰ ਮਤਲਬ ਉਹ ਕਿਸੇ ਨੂੰ ਕੋਈ ਪਰਵਾਹ ਨਹੀਂ ਕਰਦਾ, ਉਹ ਕੋਈ ਉਹਨੂੰ ਵੋਟ ਪਾਵੇ ਨਾ ਪਾਵੇ, ਕਿਉਂਕਿ ਉਹਦੀ ਆਪਦੀ ਜਿਹੜੀ ਵੋਟ ਇੰਨੀ ਆ, ਜਿਹੜੀ ਆਹ ਮੈਕਸੀਕਨ ਕਮਿਊਨਿਟੀ ਦੀ ਵੋਟ ਉਹਨੂੰ ਬਹੁਤ ਜ਼ਿਆਦਾ ਵਾ। ਇਹ ਗੱਲ ਆ, ਜਿਵੇਂ ਜਦੋਂ ਆਪਾਂ ਇਹਨਾਂ ਦੇ ਅਗੇਂਸਟ ਜਿਹੜਾ ਖੜਦਾ, ਜੇ ਆਪਾਂ ਉਹਨੂੰ ਮਿਲਾਂਗੇ, ਜੇ ਉਹ ਜਿੱਤਦਾ ਤਾਂ ਅਗਲਾ ਕਹੂਗਾ ਵੀ ਹਾਂ, ਤਾਂ ਅਗਲੀ ਵਾਰ ਇਹਨੂੰ ਜਿਮ ਕੋਸਟੇ ਵਰਗੇ ਨੂੰ ਵੀ ਅਕਲ ਆਊਗੀ ਵੀ ਭਾਈ ਨਹੀਂ, ਮੈਂ ਟਰੱਕਾਂ ਵਾਲਿਆਂ ਦੀ ਸੁਣੀ ਨਹੀਂ। ਇੱਕ ਬੰਦੇ ਦੇ ਨਾਲ 7-7 8-8 ਵੋਟਾਂ ਜੁੜੀਆਂ ਨੇ ਸਾਰੀ ਫੈਮਿਲੀ ਦੀਆਂ। ਬਿਲਕੁਲ ਜੀ ਨਹੀਂ, ਬਿਲਕੁਲ। ਥੈਂਕ ਯੂ ਸਨੀ, ਗੱਲਬਾਤ ਜਿਹੜੀ ਉਹ ਕਰਦੇ ਲਈ। ਤੇ ਬਾਕੀ ਵੀ ਜਿੰਨੇ ਵੀ ਸਾਡੇ ਜਿਹੜੇ ਟਰੱਕਰ ਵੀਰ ਆ ਉਹ ਸੁਣ ਰਹੇ ਆ, ਤੇ ਉਹ ਜਿਹੜਾ ਉਹ ਦੱਸੋ, ਕਿਉਂਕਿ ਇੱਥੇ ਇਕੱਲਾ ਇਹੀ ਨਹੀਂ ਵੀ ਇਕੱਲੇ ਰੈਸਟ ਏਰੀਆ ਜਿਹੜਾ ਉਹ ਬੰਦ ਆ, ਹੋ ਕੀ ਰਿਹਾ ਆ, ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਇਹਨਾਂ ਨੂੰ ਬਾਹਰ ਧੱਕਿਆ ਜਾ ਰਿਹਾ। ਬਾਹਰ ਧੱਕਣ ਦਾ ਕੀ ਮਤਲਬ ਆ, ਜਿਹੜੇ ਓਬਵੀਅਸਲੀ ਜਿਹੜਾ ਟਰੱਕ ਆ ਉਹ ਲਾਊਡ ਹੁੰਦਾ ਹੀ ਆ, ਬਾਕੀ ਜਿਹੜੀਆਂ ਗੱਡੀਆਂ ਦੇ ਨਾਲੋਂ ਥੋੜਾ ਲਾਊਡ ਹੁੰਦਾ ਆ, ਇਹ ਸਭ ਨੂੰ ਹੀ ਪਤਾ। ਇਹਦੇ ਵਿੱਚ ਕੋਈ ਲੁਕਾਉਣ ਵਾਲੀ ਗੱਲ ਤੇ ਕੋਈ ਦੱਸਣ ਵਾਲੀ ਕੋਈ ਗੱਲ ਵਿੱਚ ਹੈ ਨਹੀਂ। ਫਿਰ ਉਹ ਜਿਹੜੇ ਨੇਬਰਹੁੱਡ ਵਾਲੇ ਆ, ਜਿੱਥੇ ਕਿਤੇ ਪਾਰਕ ਹੁੰਦੇ ਆ ਜਾਂ ਉੱਦਾਂ ਹੁੰਦਾ ਆ, ਉਹ ਫਿਰ ਸ਼ਿਕਾਇਤਾਂ ਕਰਦੇ ਆ, ਕਹਿੰਦੇ ਇਟਸ ਟੂ ਲਾਊਡ, ਸਾਡੀ ਜਿਹੜੀ ਪੀਸ ਆ ਨੇਬਰਹੁੱਡ ਦੀ, ਉਹ ਸਾਰਿਆਂ ਨੂੰ ਇਹ ਵਿਘਨ ਪਾ ਰਹੇ ਆ, ਤੇ ਇਹਨਾਂ ਨੂੰ ਅਸੀਂ ਸਿਟੀ 'ਚ ਪਾਰਕ ਨਹੀਂ ਕਰਨ ਦੇਣਾ। ਫਿਰ ਸਿਟੀ ਵਾਲੇ ਜਿਹੜੇ ਆ, ਕਿਉਂਕਿ ਹੁਣ ਇਹ ਓਬਵੀਅਸਲੀ ਟਰੱਕਰ ਓਨੇ ਨਹੀਂ ਆ ਜਿੰਨੇ ਆਮ ਲੋਕ ਆ, ਉਹਨਾਂ ਦੀ ਗੱਲ ਫਿਰ ਜਦੋਂ ਸੁਣ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਆਹ ਵਾਲੀਆਂ ਸਟਰੀਟਾਂ ਤੇ ਤੁਸੀਂ ਪਾਰਕ ਨਹੀਂ ਕਰ ਸਕਦੇ, ਇੱਥੇ ਤੁਸੀਂ ਕਰ ਨਹੀਂ ਸਕਦੇ। ਤੇ ਜਿਹੜੇ ਟਰੱਕ ਯਾਰਡ ਹੁੰਦੇ ਆ, ਟਰੱਕ ਪਾਰਕਿੰਗ ਵਾਲੇ ਯਾਰਡ ਜਿਹੜੇ ਬਣੇ ਹੁੰਦੇ ਆ, ਉਹ ਫਿਰ ਆਊਟ ਆਫ ਸਿਟੀ ਜਿਹੜੇ ਉਹਨਾਂ ਨੂੰ ਕਰਨੇ ਪੈਂਦੇ ਆ, ਜਾਂ ਜਿਹੜੇ ਚੱਲ ਰਹੇ ਆ ਉਹ ਨਵਾਂ ਉੱਥੇ ਕੋਈ ਹੋਰ ਬਣ ਨਹੀਂ ਸਕਦਾ, ਫਿਰ ਉਹਦੀ ਜ਼ੋਨਿੰਗ ਨਹੀਂ ਜਿਹੜੀ ਉਹ ਹੁੰਦੀ। ਸੋ ਮਸਲੇ ਉਹਦੇ ਨਾਲ ਗਾਂ ਤੋਂ ਗਾਂ ਜਿਹੜੇ ਉਹ ਵੱਧਦੇ ਜਾਂਦੇ ਆ। ਲੋਕਾਂ ਨੇ ਅਕਸਰ ਤਾਂ ਘਰ 'ਚ ਹੀ ਆਉਣਾ, ਚਾਹੇ ਟਰੱਕ ਤੇ ਆ, ਆਪਾਂ ਮੰਨਦੇ ਆ ਵੀ ਕਈ ਵਾਰੀ ਹਫ਼ਤਾ ਵੀ ਉਹਨਾਂ ਨੂੰ ਬਾਹਰ ਰਹਿਣਾ ਪੈਂਦਾ, ਟਰੱਕ 'ਚ ਸੌਂ ਵੀ ਲੈਂਦੇ ਆ, ਪਰ ਇਵੈਂਚੁਅਲੀ ਤਾਂ ਘਰੇ ਆਉਣਾ, ਫਰੈਸ਼ ਹੋਣਾ, ਪਰਿਵਾਰ ਨੂੰ ਮਿਲਣਾ, ਸਾਰਿਆਂ ਨੂੰ ਜਿਹੜਾ ਆ ਜੀਆਂ ਦੇ ਨਾਲ ਗੱਲਬਾਤ ਉਹਨਾਂ ਨੇ ਕਰਨੀ ਆ ਕੇ ਜਦੋਂ ਮਿਲਣਾ। ਟਰੱਕ ਕਿਤੇ ਤਾਂ ਲਾ ਕੇ ਆਉਣਾ ਪਊਗਾ, ਤੇ ਟਰੱਕ ਜਦੋਂ ਕਿਤੇ ਜੇ ਇੰਨੀ ਦੂਰ ਲਾਉਂਗੇ ਤਾਂ ਫਿਰ ਜੇ ਉਹਦੇ ਲਾਗੇ ਨਹੀਂ ਤੁਸੀਂ ਲੱਗਣ ਦੇਣਾ, ਫਿਰ ਉਹਨਾਂ ਨੂੰ ਹੋਰ ਵੱਡੀ ਪ੍ਰੋਬਲਮ, ਉੱਤੋਂ ਪ੍ਰੋਬਲਮ ਨਵੀਂ ਜਿਹੜੀ ਇਹ ਇਸ ਦੇ ਵਿੱਚ ਐਡ ਹੋ ਗਈ। ਇੱਕ ਇਹ ਹੀ ਨਹੀਂ ਇਕੱਲੀ ਪ੍ਰੋਬਲਮ ਵੀ ਹੁਣ ਅੰਦਰ ਨਹੀਂ ਲਾਉਣ ਦਿੰਦੇ, ਬਾਹਰ ਤੱਕ ਤਾਂ, ਤੇ ਨਵੇਂ ਜਿਹੜੇ ਆ ਜ਼ੋਨਿੰਗ ਦੇ ਕੋਈ ਉਹਨਾਂ ਨੂੰ ਪਰਮਿਟ ਨਹੀਂ ਮਿਲਦਾ, ਉਹ ਨਹੀਂ ਮਿਲਦੇ ਵੀ ਨਵੀਆਂ ਚੀਜ਼ਾਂ ਜਿਹੜੀਆਂ ਉਹ ਬਣਾ ਸਕਣ, ਉਹ ਵੀ ਇੱਕ ਸਮੱਸਿਆ ਆ। ਦੂਜੀ ਉਹਦੇ ਵਿੱਚ ਐਡ ਕਰ ਦੋ ਵੀ ਕ੍ਰਾਈਮ ਵੱਧ ਗਿਆ, ਚੋਰੀ ਚਕਾਰੀ ਜਿਹੜੀ ਆ, ਰੋਬਰੀਜ਼ ਜਿਹੜੀਆਂ ਉਹ ਵੱਧ ਗਈਆਂ, ਟਰੱਕ ਦੇ ਪਾਰਟਸ ਦੀ ਜਿਹੜੀ ਉਹ ਚੋਰੀ ਹੋਣੀ ਬਹੁਤ ਜ਼ਿਆਦਾ ਸ਼ੁਰੂ ਹੋ ਗਈ।
ਬਿਲਕੁਲ ਸੋ ਉਹ ਸਾਰੀਆਂ ਚੀਜ਼ਾਂ ਜਿਹੜਾ ਐਡ ਕਰਦੇ ਜਿਹੜਾ ਹੋ ਜਾਈਏ ਤਾਂ ਫਿਰ ਭਾਈ ਬੜੀ ਪ੍ਰੋਬਲਮ ਅੱਗੇ ਇਸ ਚੀਜ਼ ਦੇ ਵਿੱਚ ਵੱਧ ਜਾਂਦੀ ਆ ਵੀ ਅੱਗੇ ਬੰਦਾ ਕਰੇ ਤਾਂ ਫਿਰ ਉਹ ਕਰੇ ਕਿ ਟਰੱਕਰ ਨੂੰ ਔਖੇ ਹੋ ਕੇ ਜਿਹੜਾ ਕੌੜਾ ਅੱਕ ਚੱਬਣਾ ਤਾਂ ਪੈਂਦਾ ਆ, ਜੀ ਚੱਬਦੇ ਵੀ ਆ, ਪਰ ਹਾਂਜੀ ਸਮੱਸਿਆਵਾਂ ਬਹੁਤ ਗੰਭੀਰ ਨੇ। ਹੂੰ ਇਹਨਾਂ ਸਮੱਸਿਆਵਾਂ ਦਾ ਹੱਲ ਜੇ ਜੀ ਨਹੀਂ ਹੁੰਦਾ ਜੀ ਤਾਂ ਤੁਸੀਂ ਹੁਣ ਟਰੱਕਰ ਤੋਂ ਬਗੈਰ ਅਮਰੀਕਾ ਨਹੀਂ ਚਲਾ ਸਕਦੇ ਨਹੀਂ ਚਲਾ ਸਕਦੇ ਬਿਲਕੁਲ ਤੇ ਉਹਨੂੰ ਖੁਸ਼ ਰੱਖਣਾ ਵੀ ਜ਼ਰੂਰੀ ਆ। ਹੂੰ, ਪਰ ਇਵੈਂਚੁਅਲੀ ਨਾ ਜਿਹੜੀਆਂ ਚੀਜ਼ਾਂ ਕਲੀਅਰ ਹੁੰਦੀਆਂ ਜਾਂਦੀਆਂ, ਸਮਾਂ ਇੱਕ ਅਜਿਹੀ ਚੀਜ਼ ਹੈ ਨਾ, ਉਹ ਬੜਾ ਬਲਵਾਨ ਆ। ਹਾਂਜੀ ਉਹ ਚੀਜ਼ਾਂ ਸਪਸ਼ਟ ਕਰ ਦਿੰਦਾ, ਛਾਨਣੀ ਲੱਗੀ ਹੁੰਦੀ ਸਮੇਂ ਦੇ ਵਿੱਚ। ਹਾਂਜੀ ਜਦੋਂ ਕੋਵਿਡ ਆਇਆ, ਹਾਂਜੀ ਲੋੜ ਸੀਗੀ ਇਹਨਾਂ ਦੀ, ਹੂੰ ਟਰੱਕਰਸ ਦੀ, ਪਲੂਸ ਤੁਸੀਂ ਸਾਡੇ ਭਰਾ, ਹਾਂਜੀ ਤੁਹਾਡੇ ਵਰਗੇ ਚੀਜ਼ ਹੀ ਨਹੀਂ, ਤੁਸੀਂ ਤਾਂ ਹੀਰੋ ਹੋ ਜੀ। ਹਾਂਜੀ ਤੁਹਾਡੇ ਕਰਕੇ ਹੀ ਇਸ ਟਾਈਮ ਦੁਨੀਆ ਜਿਹੜੀ ਆ ਉਹ ਬਚੀ ਆ। ਹਾਂ ਤੁਸੀਂ ਉਹ ਵੀ ਫਰੰਟ ਲਾਈਨ ਵਰਕਰ ਹੋਇਆ ਵਰਕਰ ਤੁਸੀਂ ਜਿਹੜੇ ਉਹ ਕਰ ਰਹੇ ਆ। ਅਸੀਂ ਤੁਹਾਨੂੰ ਦਵਾਂਗੇ ਹੀਰੋਜ਼ ਪੇ, ਹਾਂਜੀ ਅਸੀਂ ਤੁਹਾਨੂੰ ਦਵਾਂਗੇ ਇਦਾਂ, ਅਸੀਂ ਕਰਾਂਗੇ ਜੀ ਉਦਾਂ। ਲੋਡ ਸੀ ਲੋੜ ਸੀਗੀ, ਪੰਪ ਦਿੰਦੇ ਰਹੇ, ਟੀਕੇ ਲਾਉਂਦੇ ਰਹੇ, ਜੀ। ਸਟੇਰੋਇਡ ਦੇ ਨਾਲ ਇੱਕ ਹਿਸਾਬ ਦੇ ਨਾਲ ਗੱਲਾਂ 'ਚ ਭਰ ਛੱਡਿਆ। ਹੂੰ ਤੇ ਜਦੋਂ ਵਕਤ ਲੰਘ ਗਿਆ, ਵਰਤ ਲਿਆ, ਜੀ ਉਹੀ ਟਰੱਕਰ ਉਸੇ ਹੀ ਸਮੇਂ ਦੇ ਵਿੱਚ ਤੁਸੀਂ ਇੱਥੇ ਨਹੀਂ ਪਿਸ਼ਾਬ ਕਰ ਸਕਦੇ, ਤੁਸੀਂ ਇੱਥੇ ਨਹੀਂ ਰੁਕ ਸਕਦੇ। ਜੀ ਅਸੀਂ ਸਾਰੇ ਰੈਸਟ ਏਰੀਏ ਬੰਦ ਕਰਤੇ ਵੀ ਕੋਵਿਡ ਨਾ ਫੈਲ ਜੇ, ਉਹ ਨਾ ਹੋ ਜੇ, ਸ਼ਿਪਰ ਦੀ ਪ੍ਰੋਬਲਮ, ਉਹਦੀ ਪ੍ਰੋਬਲਮ। ਜੀ ਤੇ ਬਿਲਕੁਲ ਹੁਣ ਉਹ ਕੋਈ ਗੱਲ ਵੀ ਨਹੀਂ ਕਰਦਾ। ਨਹੀਂ ਕਰ ਕਿੱਥੇ ਗਏ ਫਰੰਟ ਲਾਈਨ ਵਰਕਰ ਭਾਈ? ਹੁਣ ਵਾਰੀਅਰ ਰੁਲਦਾ ਹੁਣ ਵਾਰੀਅਰ ਰੁਲਦਾ ਫਿਰਦਾ, ਜੀ ਗਲੀ ਗਲੀ ਦੇ ਵਿੱਚ ਪਾਰਕਿੰਗ ਲੱਭਣ ਨੂੰ ਮੁਹਤਾਜ ਹੋਇਆ ਪਿਆ, ਉਹਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਰਾਂ ਤੇ ਕਰਾਂ ਕੀ, ਹੋਈਏ ਤੇ ਹੋਈਏ ਕੀ। ਸੋ ਇਵੈਂਚੁਅਲੀ ਨਾ ਇਹ ਉਨੀ ਦੇਰ ਤੱਕ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਬਣਨੀਆਂ ਨਹੀਂ। ਅਸੀਂ ਤੁਹਾਡੇ ਮੁੱਦੇ ਚੱਕ ਸਕਦੇ ਹਾਂ, ਅਸੀਂ ਤੁਹਾਨੂੰ ਇੱਕ ਪਲੇਟਫਾਰਮ ਦੇ ਸਕਦੇ ਹਾਂ, ਬਿਲਕੁਲ ਦੇ ਸਕਦੇ ਤੇ ਪਰ ਇਹ ਆ ਵੀ ਉਸ ਦੇ ਉੱਤੇ ਜਿਹੜਾ ਐਕਸ਼ਨ ਕਰਨਾ ਆ ਉਹ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਪੈਣਾ। ਜੀ ਜੀ ਸੋ ਇਹ ਇੱਕ ਜਿਹੜੀ ਉਹ ਜ਼ਰੂਰੀ ਚੀਜ਼ ਆ। ਸੋ ਆਪਾਂ ਇਸੇ ਗੱਲਬਾਤ ਨੂੰ ਅੱਗੇ ਕੰਟੀਨਿਊ ਜਿਹੜਾ ਉਹ ਰੱਖਦੇ ਹਾਂ ਜੀ ਪ੍ਰਵੀਨ ਜੀ। ਜੀ ਬਿਲਕੁਲ ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ ਤੇ ਇਹਦੇ ਕਈ ਹੋਰ ਪਹਿਲੂਆਂ ਤੇ ਵੀ ਚਰਚਾ ਕਰਦੇ ਹਾਂ, ਪਰ ਇੱਥੇ ਇੱਕ ਬ੍ਰੇਕ ਦੇ ਲਈ ਆਪਾਂ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸੇ ਗੱਲਬਾਤ ਨੂੰ ਲੈ ਕੇ ਚਰਚਾ ਕਰਾਂਗੇ, ਪਾਰਕਿੰਗ ਦੀ ਸਮੱਸਿਆ ਤੇ ਨਾਲ ਜਿਹੜੀ ਖੱਜਲ ਖੁਆਰੀ ਆ, ਅਸੁਰੱਖਿਆ ਦੀ ਭਾਵਨਾ, ਮੌਤ, ਲੁੱਟਣ ਖੋਹ ਦਾ ਖੌਅ ਤੇ ਨਾਲ ਹੀ ਕਿਸੇ ਹਮਲੇ ਦਾ ਵੀ ਜਿਹੜਾ ਉਸ ਕਿਸੇ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਵੇਂ ਸਾਡੇ ਕਾਲਰ ਸਨੀ ਗਰੇਵਾਲ, ਹਾਂਜੀ ਡਾਲਰ ਪਿੱਛੇ ਕਿਸੇ ਨੂੰ ਹਾਂ ਮਾਰਤਾ, ਬਿਲਕੁਲ ਕੀ ਬੇਹੁਦਾ ਗੱਲ ਆ। ਕਿਸੇ ਨੂੰ ਦੱਸਣੀ, ਕਿਸੇ ਤੋਂ ਸੁਣਨੀ, ਜੀ ਬੰਦਾ ਕਿੱਦਾਂ ਇਸ ਨੂੰ ਨਿਕਲੇ, ਬਿਲਕੁਲ ਹਜਮ ਨਹੀਂ ਹੁੰਦੀ ਇਹ ਗੱਲ। ਸੋ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਜੀ ਇਸੇ ਮਸਲੇ ਤੇ ਚਰਚਾ ਬ੍ਰੇਕ ਤੋਂ ਪਾਰ ਵੀ ਜਾਰੀ ਰਹੇਗੀ ਜੀ। ਕਾਲ ਕਰਨ ਦੇ ਲਈ ਨੰਬਰ ਹੈ 408 272 5500।
ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰ ਰਹੇ ਹਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਅਹਿਮ ਮਸਲੇ ਨੂੰ ਲੈ ਕੇ। ਸਰਕਾਰਾਂ ਹੁਣ ਉਹਦੇ ਬਾਰੇ ਗੱਲ ਤਾਂ ਕਰਨ ਲੱਗੀਆਂ ਨੇ, ਪਰ ਜਿਵੇਂ ਰਾਜਕਰਮਜੀਤ ਸਿੰਘ ਜੀ ਨੇ ਕਿਹਾ ਕਿ ਵੋਟਾਂ ਹੈ, ਹੁਣ ਸਮਾਂ ਸਿਆਸਤਦਾਨਾਂ ਤੋਂ ਜਵਾਬ ਲੈਣ ਦਾ। ਕੁਝ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਪਰ ਨਾਲ ਜੁੜਦੇ ਆ ਰਾਜਕਰਮਜੀਤ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਵਧਾਂਗੇ ਕਾਲਰਸ ਦੇ ਬਾਅਦ। ਰਾਜਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਬਿਲਕੁਲ ਇਹ ਆਪਾਂ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਦੇਖ ਰਹੇ ਹਾਂ। ਇਹਦੇ ਵਿੱਚ ਐਡ ਜਿਹੜੀ ਕਰਦੇ ਜਾਈਏ, ਜਿਹੜੀ ਟਰੱਕ ਪਾਰਕਿੰਗ ਸ਼ਾਰਟੇਜ ਨੂੰ ਲੈ ਕੇ ਆ ਜੀ। ਹੁਣ ਇਲੈਕਟ੍ਰਿਕ ਵਹੀਕਲ ਆ ਜਾਣੇ ਆ 2035 ਤੱਕ। ਠੀਕ ਹੈ। ਸਾਰੇ ਦੇ ਸਾਰੇ ਕਹਿੰਦੇ ਵੀ ਉਹ ਕਰਨੇ ਆ, ਹਾਂਜੀ ਉਹਨਾਂ ਨੂੰ ਚਾਰਜ ਕਰਨਾ, ਜੀ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਸ ਦੇ ਵਿੱਚ ਐਡ ਕਰਨਾ, ਵੀ ਹੋਰ ਕਈ ਕੁਛ ਜਿਹੜਾ ਉਹ ਐਡ ਹੋਣਾ ਇਨਫਰਾਸਟ੍ਰਕਚਰ, ਨਵਾਂ ਢਾਂਚਾ ਤੁਸੀਂ ਨਵਾਂ ਰੂਬਰੂ ਢਾਂਚਾ ਹੋਵੋਗੇ। ਜਿਹੜਾ ਉਹ ਕਰਨਾ ਆ। ਸੋ ਇਹ ਜਿਹੜੀ ਟਰੱਕ ਪਾਰਕਿੰਗ ਸ਼ਾਰਟੇਜ ਆ ਉਹਦੇ ਨਾਲ ਕੰਪਲੀਕੇਟ ਹੋਰ ਹੋ ਜਾਣੀ ਆ। ਅੱਛਾ। ਸੋ ਹੁਣ ਦੇਖੋ ਵੀ ਤੁਹਾਡੇ ਲਾਗੇ ਅੱਗੇ ਜਿਹੜਾ ਹੁਣ ਗੈਸ ਸਟੇਸ਼ਨ ਆ ਜਾਂ ਡੀਜ਼ਲ ਇਹਨਾਂ ਦੇ ਲਈ ਜਿਹੜਾ ਚੱਲਦਾ ਆ, ਉਹਦੇ ਲਈ ਥਾਂ ਦੇ ਉੱਤੇ ਬਣੇ ਹੁੰਦੇ, ਕਈ ਥਾਵਾਂ ਦੇ ਉੱਤੇ, ਇੱਕ ਨਹੀਂ ਦੋ ਨਹੀਂ, ਦੂਜੇ ਥਾਂ ਦੇ ਉੱਤੇ EV ਦਾ ਜਿਹੜਾ ਇਲੈਕਟ੍ਰਿਕ ਵਹੀਕਲ ਨੂੰ ਚਾਰਜ ਕਰਨ ਦਾ ਕੀ ਏਡੀ ਜਲਦੀ ਇਨਫਰਾਸਟ੍ਰਕਚਰ ਤਿਆਰ ਹੋ ਜਾਊਗਾ? ਜਦੋਂ ਬੈਟਰੀ ਕਿਸੇ ਟਰੱਕ ਦੀ ਮੁੱਕਣ ਵਾਲੀ ਆ ਜੀ, ਉਹ ਜੇ ਚਾਰਜ ਨਹੀਂ ਕਰੂਗਾ ਉਹਨੇ ਕਿੱਥੇ ਜਾਣਾ? ਜੇ 1.5 ਘੰਟਾ ਪਾਰਕਿੰਗ ਨੂੰ ਲੱਗਦਾ ਤੇ ਉਹ ਕੀ ਕਰੂਗਾ? ਉਹ ਤਾਂ ਫਿਰ ਹੋਰ ਵੀ ਜ਼ਿਆਦਾ ਕੰਪਲੀਕੇਸ਼ਨ ਜਿਹੜੀ ਉਹ ਆ ਜਾਣੀ ਆ। ਸੋ ਇਹਨਾਂ ਦਾ ਡ੍ਰੀਮ ਤਾਂ ਜ਼ਰੂਰ ਹੈਗਾ ਜ਼ੀਰੋ ਐਮਿਸ਼ਨ ਟਰੱਕ ਜਾਂ ਉਹ ਸਾਰੀਆਂ ਚੀਜ਼ਾਂ ਦੇ ਲਈ, ਪਰ ਮੌਜੂਦਾ ਤੌਰ ਦੇ ਉੱਤੇ ਜੋ ਆਪਣੇ ਕੋਲ ਇਸ ਟਾਈਮ ਸਾਹਮਣੇ ਆ ਉਹਦੇ ਕੋਲ ਉੱਤਰ ਉਹਨਾਂ ਦੇ ਕੋਲ ਚੰਗੀ ਤਰ੍ਹਾਂ ਨਹੀਂ ਹੈਗੇ, ਤੇ ਨਵੀਂ ਹੋਰ ਚੀਜ਼ ਉਹਦੇ ਵਿੱਚ ਕਰਕੇ ਉਸਨੂੰ ਕੰਪਲੈਕਸ ਜਿਹੜਾ ਉਹ ਜ਼ਰੂਰ ਜਿਹੜਾ ਉਹ ਹੋ ਸਕਦਾ ਹੈ। ਸੋ ਜ਼ੀਰੋ ਐਮਿਸ਼ਨ ਟਰੱਕਿੰਗ ਦੇ ਲਈ ਕਾਰ ਵਾਲੇ ਸੋਚਦੇ ਆ ਅਸੀਂ 2045 ਤੱਕ ਇਹ ਫਿਜ਼ੀਬਲ ਲੱਗਦਾ ਹੈ ਵੀ ਸ਼ਾਇਦ ਉਦੋਂ ਤੱਕ ਜਿਹੜੀ ਇਹ ਚੀਜ਼ ਆ ਉਹ ਹੋ ਜਾਵੇ। ਸੋ ਕੁਝ ਕਾਲਰ ਜੁੜੇ ਨੇ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਜੁੜੇ ਨੇ ਆਪਣੇ ਨਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਫ ਦਾ ਟਾਪਿਕ ਗੱਲ ਕਰਨੀ ਸੀਗੀ ਇੱਕ, ਤੇ ਮਾਈਂਡ ਨਹੀਂ ਕਰਦੇ ਨਾ। ਜਿੱਦਾਂ ਆਪਾਂ ਦੇਖਿਆ, ਜਿੱਦਾਂ ਮਰਸੈਡ ਜੇ ਕੁਛ ਹੋਇਆ ਨਾ ਪਰਿਵਾਰ ਨਾਲ, ਬਹੁਤ ਮਾੜਾ ਹੋਇਆ ਨਾ। ਏਦਾਂ ਹੋਣਾ ਨਹੀਂ ਚਾਹੀਦਾ ਸੀਗਾ। ਨਾਲੇ ਆਪਾਂ ਨੂੰ ਉਹਨਾਂ ਦਾ ਦੁੱਖ ਵੀ ਸਮਝਣਾ ਚਾਹੀਦਾ। ਹਾਂਜੀ, ਜੇ ਕੋਈ ਮਰਜ਼ੀ ਗੱਲ ਹੋਵੇ, ਜੇ ਕੁਛ ਹੋਇਆ ਬਹੁਤ ਧੱਕਾ ਹੋਇਆ ਉਹਨਾਂ ਨਾਲ। ਪਰ ਇੱਕ ਹੋਰ ਦੁੱਖ ਲੱਗਦਾ ਵੀ ਜਿਹੜੇ ਆਪਣੇ ਕਈ ਨਾ ਕਾਲਰ ਜਿੱਦਾਂ ਯਾਰ ਦਿੰਦੇ ਆ ਵੀ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਸੀਗਾ। ਜਿੱਦਾਂ ਜਦੋਂ ਉਹਨੇ ਹਮਲਾ ਕੀਤਾ ਜਾਂ ਗੱਲ ਲੈ ਕੇ ਆਇਆ, ਜਿੱਦਾਂ ਉਹਨਾਂ ਨੂੰ ਸਮਝਣਾ ਚਾਹੀਦਾ ਜੇ ਉਹ ਉਹਨਾਂ ਦੇ ਥਾਂ ਹੋਵੇ, ਉਹਨਾਂ ਨੂੰ ਪਤਾ ਲੱਗੇ ਵੀ ਕੀ ਉਹਨਾਂ ਦਾ ਬੀਤੀ ਸੀਗੀ, ਕੀ ਉਹ ਸਿਚੁਏਸ਼ਨ ਸੀ, ਕੀ ਸੋਚਦੇ ਸੀਗੇ ਨਾ। ਹੁਣ ਤੁਸੀਂ ਦੇਖ ਲਓ, ਇੱਕ ਬੰਦੇ ਕੋਲ ਗਾਨੇ ਆ ਨਾ, ਦੂਜੇ ਕੋਲ ਕੋਈ ਹਥਿਆਰ ਹੈ ਨੀਗਾ। ਪਾਵਰ ਕਿਹੜੀ ਆ? ਪਾਵਰ ਉਹਦੀ ਆ ਜਿਹੜਾ ਬੰਦਾ ਜਿਹਦੇ ਕੋਲ ਗਾਨੇ ਆ ਨਾ, ਉਹ ਜਦੋਂ ਉਹ ਇਨ ਕੰਟਰੋਲ ਆ ਨਾ, ਜਦੋਂ ਮਰਜ਼ੀ ਜੇ ਕੋਈ ਮਰਜ਼ੀ ਕਰ ਸਕਦਾ ਉਹਨਾਂ ਨੂੰ, ਹਨਾ। ਪਹਿਲੀ ਗੱਲ ਤਾਂ ਇਹ ਆ ਨਾ। ਸੋ ਜੇ ਆਪਾਂ ਫੇਰ ਕਹਿ ਸਕਦੇ ਜੇ ਉਹਨਾਂ ਕੋਲ ਵੀ ਹਥਿਆਰ ਹੁੰਦੇ। ਨਾਲੇ ਇੱਕ ਹੋਰ ਦੂਜੀ ਗੱਲ ਆ ਵੀ ਉਹਨਾਂ ਦੇ ਹੱਥ ਬੰਦੇ ਸੀਗੇ, ਉਹ ਕਿੱਦਾਂ ਉਹਨੂੰ ਉਹਨਾਂ ਲੜਦੇ ਜਦੋਂ ਸਾਡੇ ਦੋਨਾਂ ਦੇ ਹੱਥ ਪਿੱਛੇ ਫੜੇ ਆ। ਤੁਸੀਂ ਲੱਤਾਂ ਨਾਲ ਲੜਨਾ, ਪੈਰਾਂ ਨਾਲ ਲੜਨਾ ਨਾ। ਮੈਨੂੰ ਥੋੜਾ ਗੁੱਸਾ ਲੱਗਾ ਵੀ ਆਪਣੇ ਜਿਹੜੇ ਕੋਈ ਨਾ ਕਾਲਰ ਆ, ਉਹ ਸੋਚਦੇ ਨਹੀਂ ਪਹਿਲਾਂ ਨਾ ਵੀ ਗੱਲ ਕਰ ਲਓ ਵੀ ਜੇ ਤੁਸੀਂ ਉਹਨਾਂ ਦੇ ਥਾਂ ਜੇ ਤੁਸੀਂ ਕਰੋਗੇ ਨਾ ਫੇਰ ਠੀਕ ਹੈ। ਹਾਂਜੀ, ਨਹੀਂ ਜੀ, ਨਹੀਂ, ਥੈਂਕ ਯੂ ਅਮਰਜੀਤ ਜੀ, ਆਪਣੇ ਵਿਚਾਰ ਸਾਂਝੇ। ਜਿੱਦਾਂ ਤੁਸੀਂ ਵਿਚਾਰ ਰੱਖੇ ਉਦਾਂ ਹੀ ਉਹਨਾਂ ਨੇ ਵੀ ਕਈਆਂ ਨੇ ਆਪਣੇ ਰੱਖੇ। ਦੇਖੋ, ਹਰ ਇੱਕ ਦੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ, ਪਰ ਇਹ ਆ ਵੀ ਹਾਂ ਡੈਫੀਨੇਟਲੀ ਹਰ ਇੱਕ ਦੇ ਆਪੋ ਆਪਣੇ ਵਿਚਾਰ। ਆਪਾਂ ਇਸੇ ਚੀਜ਼ ਦੇ ਉੱਤੇ ਇਸ ਨੂੰ ਜਿਹੜਾ ਕੱਟ ਨਾ ਕਰਿਓ। ਇੱਕ ਮਿੰਟ ਹੋਰ ਗੱਲ ਨਾ, ਜਿੱਦਾਂ ਨਾ ਉਹਨਾਂ ਨੂੰ ਤੁਹਾਡੀ ਆਪਰੇਟ ਕਰਦੇ ਆ ਨਾ, ਇਹਦਾ ਕਹਿਣਾ ਮੰਨਦੇ ਆ ਵੀ ਸਾਨੂੰ ਛੱਡ ਦੋਗੇ ਨਾ। ਨਾਲੇ ਦੂਜੀ ਗੱਲ ਆ, ਆਪਾਂ ਕਹਿੰਦੇ ਹੁੰਦੇ ਆ ਵੀ ਜੇ ਕੋਈ ਹਮਲਾ ਕਰਦਾ, ਤੁਹਾਨੂੰ ਗੰਦ ਖਾਲਦਾ, ਤੁਸੀਂ ਕੁਛ ਕਰੋ ਨਾ ਮੂੰਹ, ਵੀ ਤੁਸੀਂ ਉਹਦਾ ਕਹਿਣਾ ਮੰਨੋ। ਜੇ ਕੁਛ ਮੰਗਦਾ ਹੁੰਦਾ ਉਹ, ਜੇ ਉਹ ਕਰ ਦਿੰਦੇ ਕੁਛ ਵੀਡੀਓ ਜ਼ਿਆਦਾ ਕਰਦੇ, ਉਹ ਗੋਲੀ ਮਾਰ ਦਿੰਦਾ ਸਾਰਿਆਂ ਨੂੰ, ਫੇਰ ਆਪਾਂ ਕਹਿਣਾ ਉਹਨੇ ਕਰਨਾ ਨਹੀਂ ਚਾਹੀਦਾ ਕੁਛ ਨਾ। ਇਹਨੂੰ ਇੱਕ ਪਾਸੇ ਹੋਵੋ ਨਾ, ਏਦਾਂ ਨਹੀਂ ਦੋਨੇ ਨਾ ਪਾਸੇ ਹੋਵੋ ਵੀ ਉਹਨਾਂ ਨੂੰ ਕਰਨਾ ਵੀ ਚਾਹੀਦਾ, ਨਹੀਂ ਕਰਨਾ ਚਾਹੀਦਾ ਸੀ। ਸੋ ਮੈਨੂੰ ਇਹ ਗੱਲ ਤੇ ਗੁੱਸਾ ਲੱਗਦਾ। ਆਪਾਂ ਕਦੇ ਕਦੇ ਸੋਚਦੇ ਆ ਵੀ ਵਿਕਟਮ ਜਿਹੜਾ ਉਹਨੂੰ ਬਲੇਮ ਨਹੀਂ ਕਰਨਾ ਚਾਹੀਦਾ। ਕਸੂਰ ਨਾ ਵਿਕਟਮ ਦਾ ਨਹੀਂ, ਜਿਹਨੇ ਹਮਲਾ ਕੀਤਾ ਨਾ ਉਹਦਾ ਕਸੂਰ ਆ ਨਾ। ਜੀ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਅਮਰਜੀਤ ਜੀ, ਵੀ ਜਿਹਨੇ ਕਤਲ ਕੀਤਾ ਇਸ ਦੇ ਵਿੱਚ ਉਹੀ ਦੋਸ਼ੀ ਹੈ। ਇਹ ਤਾਂ ਨਹੀਂ, ਇਹ ਤਾਂ
ਪੀੜਤ ਨੇ ਜੀ, ਇਹ ਤਾਂ ਹੂੰ। ਸਾਰੇ ਜਾਣੇ ਇਸ ਚੀਜ਼ ਨੂੰ ਮੰਨਦੇ ਆ। ਕੀ ਤੁਸੀਂ ਟਰੱਕਿੰਗ ਦੇ ਮਾਮਲੇ ਦੇ ਵਿੱਚ ਵੀ ਅੱਜ ਦੇ ਇਸ ਵਿਸ਼ੇ ਦੇ ਉੱਤੇ ਵੀ ਕੋਈ ਗੱਲ ਕਰਨੀ ਚਾਹੁੰਦੇ ਆ? ਭਾਜੀ ਜਿੱਦਾਂ ਮੈਂ 5 ਸਾਲ ਚਲਾਇਆ ਈਸਟ ਵੱਲ ਨੂੰ, 3 ਸਾਲ ਚਲਾਇਆ ਇੱਥੇ I-5 ਤੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ। ਜੀ। ਮੈਂ ਦੁਖੀ ਹੋ ਗਿਆ ਨਾ, ਪਾਰਕਿੰਗ ਨਾ ਟਰੱਕ ਪਾਰਕਿੰਗ ਬਹੁਤ ਔਖੀ ਮਿਲਦੀ ਆ ਤਿੰਨੇ ਸਟੇਟਾਂ 'ਚ ਨਾ। ਤੇ I-5 ਤੇ ਸਭ ਨਾ ਤੋਂ ਤੁਹਾਡੇ ਹਿਸਾਬ ਨਾਲ ਕਿਹੜੀ ਥਾਂ ਬੈਡ ਆ ਪਾਰਕਿੰਗ ਦੇ ਮਾਮਲੇ 'ਚ, ਵੀ ਜਿੱਥੇ ਜਮਿਆਂ ਹੀ ਹਰ ਵਾਰੀ ਮਿਲਣੀ ਬਹੁਤ ਔਖੀ ਹੁੰਦੀ ਆ? ਵਾਸ਼ਿੰਗਟਨ ਨਾਲ ਮਿਲਦੀ ਨਹੀਂ ਪਾਰਕ ਨਾ, ਟਰੱਕ ਸਟਾਪ ਵੀ ਬਹੁਤ ਥੋੜੇ ਆ। ਜੀ। ਅੱਛਾ। ਸੋ ਹਾਂਜੀ, LA ਦਾ ਟਰੱਕ ਸਟਾਪ ਵੀ 1-2 ਗਏ ਆ ਨਾ, ਹੋਰ ਪਾਸ ਹੈ ਨਹੀਂ, ਰੈਸਟ ਏਰੀਆ ਵੀ ਹੈ ਨਹੀਂ, ਉੱਥੇ ਤਾਂ ਨਾ ਕੋਈ ਜਾਣਾ ਵੀ ਨਹੀਂ ਮੰਗਦਾ। ਪਹਿਲੀ ਗੱਲ ਸਦਰਨ ਕੈਲੀਫੋਰਨੀਆ LA ਵੱਲ ਨਾ। ਸੋ ਮੈਂ ਤਾਂ ਲੋਕਲ ਕੰਮ ਕਰਦਾ, ਹੁਣ ਯਾਰਡ ਤੇ ਪਾਰ ਕਰਿਆ, ਪਰ ਆਪਾਂ ਨੂੰ ਜੇ ਕੁਛ ਆਪਾਂ ਇੱਕ ਕੁਛ ਕਰਨਾ, ਇਹ ਆਪਾਂ ਨੂੰ ਵੋਟ ਜਾਂ ਆਪਾਂ ਵੋਟ ਨਾ ਜਿਹੜੇ ਪਾਲਿਟਿਸ਼ਨ ਜਿਹੜੇ ਹੈਗੇ ਆਪ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਨਾ ਵੋਟ ਪਾਈਏ, ਨਵੇਂ ਬੰਦੇ ਲਾਈਏ ਜਿਹੜੇ ਆਪਾਂ ਨੂੰ ਸੁਣੂਗੇ ਨਾ। ਸਹੀ ਗੱਲ ਹੈ। ਹਾਂ, ਆਪਾਂ ਨੂੰ ਕੋਈ ਐਕਸ਼ਨ ਲੈਣਾ ਪੈਣਾ, ਆਪਾਂ ਤਾਂ ਗੱਲਾਂ ਕਰਕੇ ਕੁਛ ਨਹੀਂ ਉਹਨਾਂ ਸੁਣਨਾ ਆਪਾਂ ਨੂੰ ਨਾ। ਜਾਂ ਵੋਟ ਕਰਕੇ ਉਹਨਾਂ ਨੂੰ ਬਾਹਰ ਕੱਢੋ, ਜਾਂ ਤੁਸੀਂ ਇੱਥੇ ਕੁਛ ਇਕੱਠੇ ਹੋ ਕੇ ਸਾਰਾ ਕੁਝ ਪ੍ਰੋਟੈਸਟ ਕਰੋ, ਜਾਂ ਲੋਡ ਨਾ ਇੱਥੇ ਦੇ ਨਾਂ ਲਵੋ, ਜਾਂ ਸਦਰਨ ਕੈਲੀਫੋਰਨੀਆ ਜਾਂ ਓਰੇਗਨ, ਵਾਸ਼ਿੰਗਟਨ। ਇਹ ਘਰ ਸਾਡੇ ਫੇਰ ਪਤਾ ਲੱਗਣਾ ਇਹਨਾਂ ਉਹਨਾਂ ਨੂੰ, ਜਿੱਦਾਂ ਆਪਾਂ ਨੂੰ ਵੀਕਨੈਸ ਪਤਾ ਵੀ ਇਹਨਾਂ ਨੇ ਗੱਲਾਂ ਕਰੀ ਜਾਣੇ, ਕਰਨਾ ਕੁਛ ਹੈ ਨੀਗਾ। ਸੋ ਐਕਸ਼ਨ ਲੈਣਾ ਪੈਣਾ, ਫਿਰ ਇਹ ਕੁਛ ਸਾਫ਼ ਹੋਣਾ। ਉਦਾਂ ਨਹੀਂ ਕੁਛ ਇਹਨਾਂ ਨੇ ਕਰਨਾ ਜੀ। ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ। ਧੰਨਵਾਦ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਕੈਲੀਫੋਰਨੀਆ ਨੇ ਸਟੇਟ ਵਾਈਜ਼ ਜੇ ਇੱਕ ਟਰੱਕ ਪਾਰਕਿੰਗ ਸਟੱਡੀ ਜਿਹੜੀ ਉਹ ਕਰਾਈ ਰੀਸੈਂਟਲੀ, ਫਰਵਰੀ ਦੇ ਵਿੱਚ ਉਹਨਾਂ ਨੇ ਇਸ਼ੂ ਕੀਤੀ। ਜਿੱਦਾਂ ਪਹਿਲਾਂ ਵੀ ਕਿਹਾ ਸੀ ਨਾ ਵੀ ਅਕੈਡਮਿਕ ਸਟੱਡੀਜ਼ ਨੇਸ਼ਨ ਵਾਈਡ, ਉਹਨਾਂ ਨੂੰ ਪਤਾ ਵੀ ਸਮੱਸਿਆ ਹੈਗੀ ਆ। ਇਨਲੈਂਡ ਐਮਪਾਇਰ ਤੇ ਜਿਹੜੀ LA ਦੇ ਵਿੱਚ ਆ, ਜਦੋਂ ਪੀਕ ਆਵਰਸ, ਜਦੋਂ ਪੀਕ ਡਿਮਾਂਡ ਆ, ਇਨਲੈਂਡ ਐਮਪਾਇਰ ਦੇ ਵਿੱਚ ਤਕਰੀਬਨ 1900 ਪਾਰਕਿੰਗ ਦੀ ਸ਼ਾਰਟੇਜ ਰਹਿੰਦੀ ਆ। ਅੱਛਾ, 1900 ਟਰੱਕਾਂ ਦੀ ਪਾਰਕਿੰਗ ਦੀ ਸ਼ਾਰਟੇਜ ਰਹਿੰਦੀ ਆ। LA ਦੇ ਵਿੱਚ 871 ਦੀ, ਸੈਕਰਾਮੈਂਟੋ ਦੇ ਇਲਾਕੇ 'ਚ ਤਕਰੀਬਨ 570 ਦੀ, ਤੇ ਸਟਾਕਟਨ ਵਾਲੇ ਇਲਾਕੇ 'ਚ ਤਕਰੀਬਨ 300 ਦੀ। ਸੋ ਕੁੱਲ ਓਵਰਆਲ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ ਵਾਈਜ਼ ਜਿਹੜੀ ਇਹਨਾਂ ਨੇ 12 ਡਿਸਟ੍ਰਿਕਟਸ ਦੇ ਵਿੱਚ ਇਸ ਨੂੰ ਵੰਡ ਕੇ ਸਟੱਡੀ ਕੀਤੀ ਆ, ਕੁੱਲ ਤਕਰੀਬਨ 3400 ਟਰੱਕ ਪਾਰਕਿੰਗ ਦੀ ਸ਼ਾਰਟੇਜ ਪੀਕ ਆਵਰਸ ਦੇ ਵਿੱਚ ਰਹਿੰਦੀ ਆ, ਜਦੋਂ ਸਭ ਤੋਂ ਜ਼ਿਆਦਾ ਡਿਮਾਂਡ ਆ। ਜਦੋਂ ਹੀ ਸਭ ਤੋਂ ਜ਼ਿਆਦਾ ਜਿਹੜੀ ਆ, ਉਦੋਂ ਉਹਨਾਂ ਨੂੰ ਇਹ ਚਾਹੀਦੀ ਹੁੰਦੀ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ, ਸੈਂਟਰਲ ਵੈਲੀ ਦੇ ਵਿੱਚ ਇਸ ਸਟੱਡੀ ਦੇ ਮੁਤਾਬਕ ਘਾਟ ਨਹੀਂ ਰਹਿੰਦੀ, ਸਰਪਲਸ ਰਹਿੰਦਾ ਆ ਵੀ ਜਿੰਨੀ। ਹਾਂ, ਕਹਿੰਦੇ ਵੀ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਇਹ ਡਿਸਟ੍ਰਿਕਟ ਆ 3250 ਤਕਰੀਬਨ ਇਹਨਾਂ ਦੇ ਕੋਲ ਆ, ਤੇ ਪੀਕ ਜਿਹੜੀ ਡਿਮਾਂਡ ਆ ਉਸ ਤਕਰੀਬਨ 2800 ਤੱਕ ਜਿਹੜੀ ਉਹ ਰਹਿੰਦੀ ਆ। ਸੋ ਉਸ ਦੇ ਵਿੱਚ ਉਹ ਕਹਿੰਦੇ ਆ ਵੀ ਇਹਨਾਂ ਦੇ ਵਿੱਚ ਇੰਨਾ ਫਰਕ ਜਿਹੜਾ 400-450 ਦਾ ਜਿਹੜਾ ਉਹ ਤਕਰੀਬਨ ਰਹਿੰਦਾ ਹੈਗਾ ਆ। ਸੋ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਆ ਉਹ ਬੇ ਏਰੀਆ ਤੇ ਜਿਹੜਾ ਸੈਕਰਾਮੈਂਟੋ ਕੈਪੀਟਲ ਰੀਜਨ ਉਹਦੇ ਨਾਲ 99 ਜਿਹੜਾ ਕੋਰੀਡੋਰ ਆ ਉਹ ਸਾਰੇ ਦੇ ਸਾਰਾ ਉਹਦੇ ਉੱਤੇ, ਤੇ ਫਿਰ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ, ਇੱਥੇ ਸਭ ਤੋਂ ਵੱਧ ਜਿਹੜੀ ਆ ਉਹ ਡਿਮਾਂਡ ਹਮੇਸ਼ਾ ਹੀ ਪਾਰਕਿੰਗ ਦੀ, ਜਿਹੜੀ ਟਰੱਕ ਪਾਰਕਿੰਗ ਦੀ ਜਿਹੜੀ ਉਹ ਰਹਿੰਦੀ ਹੈਗੀ ਆ। ਸੋ ਇਹ ਹੁਣ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਨਜਿੱਠਿਆ ਜਿਹੜਾ ਉਹ ਜਾਣਾ ਹੈਗਾ ਆ, ਕਿੱਦਾਂ ਜਿਹੜਾ ਇਸ ਨੂੰ ਉੱਤੇ ਜਿਹੜਾ ਉਹ ਕਰਨਗੇ। ਸੋ ਹੁਣ ਕਿੱਦਾਂ ਪ੍ਰਾਇਓਰਟੀ ਦੇ ਕੇ ਕਿੱਥੇ ਜਿਹੜਾ ਉਹ ਪਹਿਲੋਂ ਕਰਨ, ਕਿੱਥੇ ਬਾਅਦ 'ਚ ਕਰਨ, ਇਹ ਦੇਖਣਾ ਪੈਣਾ। ਪਰ ਫੈਡਰਲ ਫੰਡਸ ਹੁਣ ਅਵੇਲੇਬਲ ਹੋ ਰਹੇ ਨੇ ਪਹਿਲਾਂ ਦੇ ਨਾਲੋਂ ਵੱਧ। ਇਸ ਨਵੇਂ ਜਿਹੜਾ ਬਿੱਲ ਪਾਸ ਹੋਇਆ ਆ ਉਸ ਦੇ ਤਹਿਤ ਆ ਰਹੇ ਨੇ। 2 ਸੂਬਿਆਂ ਨੂੰ ਆਲਰੇਡੀ ਇਨਫਰਾਸਟ੍ਰਕਚਰ ਫਾਰ ਰੀਬਿਲਡਿੰਗ ਅਮਰੀਕਾ, ਜਿਸ ਨੂੰ ਇਨਫਰਾ ਜਿਹੜਾ ਬਿੱਲ ਆਖਦੇ ਆ, ਉਸ ਦੇ ਤਹਿਤ ਕਈ ਜਿਹੜੇ $1 ਮਿਲੀਅਨ ਜਿਹੜੇ ਆ ਉਹ ਦਿੱਤੇ ਗਏ। ਤਕਰੀਬਨ $37 ਮਿਲੀਅਨ ਜਿਹੜੇ ਉਹ ਵੰਡੇ ਗਏ ਆ। ਫਲੋਰੀਡਾ ਦੇ ਵਿੱਚ $15 ਮਿਲੀਅਨ ਦੀ ਫੈਸਿਲਿਟੀ ਜਿਹੜੀ ਉਹ ਐਕਸਪੈਂਡ ਕਰਨ ਦੇ ਲਈ ਜਿਹੜੀ ਉਹ ਵਧਣੀ ਆ, ਤੇ ਜਿਹੜਾ ਟੈਨਸੀ ਆ ਉਸ ਦੇ ਵਿੱਚ ਜਿਹੜੀ ਆ ਉਹ $22 ਮਿਲੀਅਨ ਦੀ ਜਿਹੜੀ ਉਹ ਹੋਣੀ ਆ। ਟੈਨਸੀ ਦੀ ਜਿਹੜੀ DOT ਆ ਉਹ ਕਹਿੰਦੇ ਵੀ ਇਹਦੇ ਨਾਲ 125 ਟਰੱਕ ਪਾਰਕਿੰਗਾਂ ਐਡ ਹੋਣੀਆਂ ਜੀ। ਅੱਛਾ, $22 ਮਿਲੀਅਨ ਦੇ ਨਾਲ 125 ਟਰੱਕ ਪਾਰਕਿੰਗਾਂ ਜਿਹੜੀਆਂ ਉਹਨਾਂ ਨੇ ਐਡ ਕਰਨੀਆਂ ਆ। ਤੇ ਜਿਹੜਾ ਸੈਂਟਰਲ ਫਲੋਰੀਡਾ ਦੀ ਟਰੱਕ ਪਾਰਕਿੰਗ ਫੈਸਿਲਿਟੀ ਜਿਹਨੂੰ 15 ਮਿਲੀਅਨ ਆ, ਉਹਦੇ ਨਾਲ 120 ਸਪੇਸਿਸ ਜਿਹੜੀਆਂ ਆ ਉਹ ਐਡ ਕਰਨੀਆਂ। ਨਾਲ ਉਹਦੇ ਵਿੱਚ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ, ਪੈਡੈਸਟਰੀਅਨ ਇਨਫਰਾਸਟ੍ਰਕਚਰ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਐਡ ਕੀਤੀਆਂ ਗਈਆਂ ਆ। ਸੋ ਇੱਕ ਹੋਰ ਵੀ ਵੱਡਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਇੱਕ ਓਟੇ ਮੈਸਾ ਈਸਟ
ਪੋਰਟ ਆਫ ਐਂਟਰੀ ਪ੍ਰੋਜੈਕਟ ਆ $150 ਮਿਲੀਅਨ ਦਾ ਜਿਹੜਾ ਆ ਉਸ ਦੇ ਵਿੱਚ ਐਡ ਕਰਨਾ ਆ। ਇੱਕ ਨਵੀਂ ਪੋਰਟ ਆਫ ਐਂਟਰੀ ਜਿਹੜੀ ਟਰੱਕਰਸ ਦੇ ਲਈ ਸਪੈਸ਼ਲ ਜਿਹੜੀ ਉਹ ਲਿਆਉਣ ਬਾਰੇ ਇਹ ਸੋਚ ਰਹੇ ਆ। ਕਹਿੰਦੇ ਰੋਜ਼ਾਨਾ ਇੱਥੇ 3600 ਤੋਂ ਵੱਧ ਟਰੱਕ ਬਾਰਡਰ ਪਾਰ ਕਰਦਾ ਆ, ਜਿਹਦੇ ਨਾਲ ਦੂਜਿਆਂ ਨੂੰ ਵੀ ਚਲੋ ਓਬਵੀਅਸਲੀ ਜਦੋਂ ਪਾਰਕਿੰਗ ਦੇ ਵਿੱਚੋਂ ਇਹਨਾਂ ਨੇ ਉਹ ਲੰਘਣਾ ਸਾਰਾ ਕੁਝ ਕਰਨਾ ਲੇਟ ਹੋਣਾ, ਸੋ ਸਿਰਫ ਤੇ ਸਿਰਫ ਟਰੱਕ ਦੇ ਲਈ ਸਪੈਸ਼ਲ ਇੱਕ ਰਾਹ ਜਿਹੜਾ ਆ ਉਹ ਬਣਾਉਣਾ ਪੋਰਟ ਆਫ ਐਂਟਰੀ ਦੇ ਲਈ, ਤਾਂ ਜੋ ਉਹ ਹੋਰ ਤੇਜ਼ ਜਿਹੜਾ ਹੋ ਸਕੇ। ਜੀ ਬਿਲਕੁਲ। ਸੋ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਿ ਟਰੱਕਾਂ ਦੀ ਜਿਹੜੀ ਪਾਰਕਿੰਗ ਸਮੱਸਿਆ, ਬਕਾਇਦਾ ਰਾਜਕਰਮਵੀਰ ਸਿੰਘ ਜੀ ਨੇ ਬੜੀ ਤਫਸੀਲ ਦੇ ਨਾਲ ਆਪਾਂ ਨੂੰ ਦੱਸਿਆ ਕਿ ਕਿੰਨੇ ਫੰਡਸ ਨੇ ਫੈਡਰਲ ਦੇ, ਕਿੰਨੇ ਫੰਡਸ ਨੇ, ਕਿੰਨੇ ਸਰਵੇ ਹੋ ਚੁੱਕੇ ਨੇ, ਕਿ ਕਿਹੜੇ ਥਾਈਂ ਕਿੱਥੇ ਕਿੱਥੇ ਜ਼ਿਆਦਾ, ਜਿਵੇਂ 99 ਦਾ ਜਿਹੜਾ ਕੋਰੀਡੋਰ ਉਹਨਾਂ ਦਾ ਜ਼ਿਕਰ ਕੀਤਾ, ਨਾਲ ਸੈਕਰਾਮੈਂਟੋ, ਕੁਛ ਹੋਰ ਇਲਾਕਿਆਂ ਦੇ ਬਾਬਤ ਵੀ ਆਪਾਂ ਜ਼ਿਕਰ ਕੀਤਾ। ਸੋ ਜਿਹੜੀ ਗੱਲ ਹੈ ਟਰੱਕਿੰਗ ਪਾਰਕਿੰਗ ਦੀ, ਇਹ ਸਿਰਫ ਖੱਜਲ ਖੁਆਰੀ ਨਾਲ ਹੀ ਨਹੀਂ ਜੁੜੀ ਹੋਈ, ਇਹ ਕ੍ਰਾਈਮ ਨੂੰ ਵੀ ਉਤਸ਼ਾਹਿਤ ਕਰਦੀ ਹੈ। ਮਤਲਬ ਕਿਤੇ ਥਾਂ ਗਾਹੇ ਬਗਾਹੇ ਥਾਂ ਕੋਈ ਟਰੱਕ ਖੜਾ ਉਹਦੇ ਨਾਲ ਕੋਈ ਰੋਬਰੀ ਹੋ ਗਈ, ਉਹਦੇ 'ਚ ਬਣਿਆ ਕੁਛ ਨਾ, ਜਿਹੜਾ ਕ੍ਰਿਮੀਨਲ ਮਾਈਂਡ ਆ ਉਹ ਸਗੋਂ ਹੋਰ ਇਹਦੇ ਨਾਲ ਉਤਸ਼ਾਹਿਤ ਹੁੰਦਾ ਵੀ ਚੱਲ ਇੱਥੇ ਕਿਹੜਾ ਕੁਛ ਹੈਗਾ, ਉਹਦਾ ਜਦੋਂ ਕਰਦੇ ਹੀ ਕੁਛ ਨਹੀਂ ਆ ਵੀ ਫਿਰ ਉਹਦੇ ਵਿੱਚ ਉਹਨਾਂ ਨੂੰ ਕੋਈ ਫਰਕ ਹੀ ਜਿਹੜਾ ਇਸ ਚੀਜ਼ 'ਚ ਜਿਹੜਾ ਉਹ ਨਾ ਪਵੇ, ਉਹ ਕਹਿੰਦੇ ਵੀ ਕਰਨਾ ਕੀ। ਮੈਨੂੰ ਵੀ ਏਦਾਂ ਲੱਗਦਾ ਸ਼ਾਇਦ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਇੱਕ ਅੱਧੇ ਤੋਂ ਇਲਾਵਾ ਤੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਆ। ਮੈਨੂੰ ਏਦਾਂ ਲੱਗ ਰਿਹਾ ਪਤਾ ਨਹੀਂ ਆਪਣੇ ਟਰੱਕਰਸ ਨੂੰ ਸ਼ਾਇਦ ਪ੍ਰੋਬਲਮ ਆਉਂਦੀ ਹੋਈ ਨਹੀਂ ਆ, ਫਿਰ ਸਾਨੂੰ ਆਫ ਏਅਰ ਬਾਅਦ ਦੇ ਵਿੱਚ ਦੱਸਦੇ ਵੀ ਆ। ਹੁਣ ਇਹ ਸਮਝ ਨਹੀਂ ਮੈਨੂੰ ਆ ਰਹੀ ਵੀ ਮਸਲਾ ਕਿੱਥੇ ਆ। ਵੀ ਜਿੱਦਾਂ ਸਨੀ ਵੀ ਪਹਿਲੋਂ ਕਹਿ ਕੇ ਗਿਆ ਵੀ ਲੱਗਦਾ ਨਹੀਂ ਆਪਣਿਆਂ ਨੂੰ ਜਿਹੜਾ ਕੋਈ ਬਹੁਤਾ ਇਸ ਚੀਜ਼ ਨੂੰ ਫਰਕ ਜਿਹੜਾ ਉਹ ਪੈਂਦਾ ਆ। ਫਿਰ ਉਹੀ ਗੱਲ ਲੀਕ ਕੁੱਟਣੀ ਆਪਾਂ ਬਾਅਦ ਦੇ ਵਿੱਚ ਵੀ ਹਾਲਾ ਲਾਲਾ ਆਪਾਂ ਕਰਾਂਗੇ, ਸਾਡੇ ਨਾਲ ਆ ਹੋ ਗਿਆ ਜੀ, ਆ ਧੱਕਾ ਕਰਤਾ, ਹੁਣ ਸਾਨੂੰ ਆ ਸਿਟੀ 'ਚ ਨਹੀਂ ਪਾਰਕਿੰਗ ਲਾਉਣ ਦੇਣੀ, ਸਾਨੂੰ ਕਹਿੰਦੇ ਜੀ ਇੱਥੇ ਨਹੀਂ ਤੁਸੀਂ ਕਰ ਸਕਦੇ, ਆ ਸਟਾਪ ਜਿਹੜੇ ਰੈਸਟ ਏਰੀਏ ਬੰਦ ਪਏ ਆ। ਚਲੋ ਨਹੀਂ ਕੇਅਰ ਦੇ ਨਾ ਸੀ, ਜੇ ਫਿਰ ਰੋਡ ਸਾਈਡ ਤੇ ਲਾ ਕੇ ਤੁਹਾਡੀ ਸੇਫਟੀ ਨੂੰ ਕਿੰਨਾ ਖਤਰਾ, ਕੋਈ ਤੁਹਾਡੇ 'ਚ ਵੱਜ ਜੇ, ਤੁਹਾਡੇ ਕੋਲੋਂ ਕਿਸੇ ਦੇ ਨਾਲ ਕੋਈ ਐਕਸੀਡੈਂਟ ਹੋ ਜਾਵੇ, ਸਾਈਡ ਤੇ ਖੜੇ ਕੁਛ ਹੋ ਜਾਵੇ, ਤੇ ਫਿਰ ਜ਼ਿੰਮੇਵਾਰੀ ਫਿਰ ਉਹਦੇ ਵਿੱਚ ਕੀ ਆ। ਆਪਾਂ ਸਗੋਂ ਜਿਹੜੇ ਯੂਬਾ ਸਿਟੀ ਦੇ ਵਿੱਚ ਕੰਟੈਸਟ ਕਰ ਰਹੇ ਨੇ ਉਹਨਾਂ ਦੇ ਨਾਲ ਜਿਸ ਦਿਨ ਗੱਲਬਾਤ ਕੀਤੀ, ਆਪਾਂ ਪ੍ਰਾਇੋਰਟੀ ਬੇਸ ਤੇ ਗੱਲਾਂ ਰੱਖੀਆਂ ਸੀ ਕਿ ਟਰੱਕਿੰਗ ਪਾਰਕਿੰਗ ਨੂੰ ਲੈ ਕੇ ਤੁਸੀਂ ਕੀ ਕਰ ਰਹੇ ਹੋ। ਮਤਲਬ ਅਸੀਂ ਉਹਨਾਂ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ, ਜਿਹੜਾ ਵੀ ਹੋਰ ਕੋਈ ਵੀ ਆਗੂ ਆਊਗਾ ਉਮੀਦਵਾਰ ਇਲੈਕਸ਼ਨ ਦੇ ਵਿੱਚ, ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਬਈ ਚਲੋ ਠੀਕ ਹੈ, ਤੁਸੀਂ ਸਿਕਿਉਰਿਟੀ ਨੂੰ ਲੈ ਕੇ ਆਹ ਕਰ ਰਹੇ ਹੋ, ਤੁਸੀਂ ਸਕੂਲਸ ਦੇ ਲਈ ਆਹ ਕਰੋਗੇ, ਤੁਸੀਂ ਹੋਰ ਥਾਂ ਆਹ ਕਰੋਗੇ, ਪਰ ਇਹ ਜਿਹੜੀ ਸਮੱਸਿਆ ਇਹਦੇ ਲਈ ਟਰੱਕਰਸ ਦੇ ਲਈ ਤੁਸੀਂ ਕੀ ਕਰੋਗੇ, ਕੀ ਤੁਹਾਡੇ ਕੋਲੇ ਵਿਵਸਥਾ ਹੈ, ਕੀ ਪਲਾਨ ਹੈ, ਕਿਵੇਂ ਇਹਨੂੰ ਗਾਂ ਇੰਪਲੀਮੈਂਟ ਕਰੋਗੇ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ ਪਾਰਕਿੰਗ ਦਾ, ਪਰ ਚੱਕਰ ਇਹ ਆ ਵੀ ਆਪਣੇ ਬੰਦੇ ਸੁੱਤੇ ਰਹਿਣੇ ਆ, ਜਦੋਂ ਹੋਰ ਕਿਸੇ ਨੇ ਜਿੱਥੇ ਦੇ ਮੇਅਰ ਜਿਹੜੀਆਂ ਸਟੇਟਾਂ ਦੇ ਐਕਟਿਵ ਹੋਣੇ ਆ, ਸਟਰੋਂਗ ਹੋਣੇ, ਉਹਦੇ ਵਿੱਚ ਉੱਥੇ ਲੈ ਜਾਣੀਆਂ ਆ। ਸੋ ਆਪਾਂ ਨੂੰ ਐਕਟਿਵ ਹੋਣਾ ਚਾਹੀਦਾ। ਤੇ ਬਾਕੀ ਕੱਲ ਨੂੰ ਵੀ ਆਪਾਂ ਟਰੈਕਿੰਗ ਸ਼ੋਅ ਕਰਨਾ ਆ, ਉਹ ਕੱਲ ਨੂੰ ਆਪਾਂ ਕਰਾਂਗੇ, ਕਿਉਂਕਿ ਹੁਣ ਜਿਹੜੇ ਲੋਕਾਂ ਨੂੰ ਲੋਨ ਮਿਲੇ ਸੀ, ਕੋਈ PPP ਲੋਨ ਜਾਂ ਹੋਰ, ਬਹੁਤਿਆਂ ਨੂੰ ਆਡਿਟ ਕਰਨਾ ਉਹਨੇ ਸ਼ੁਰੂ ਕਰਤਾ। ਇੱਕ ਹੁਣ ਫ੍ਰਿਜ਼ਨੋ ਤੋਂ ਨਿਊਜ਼ ਆ ਰਹੀ ਆ, ਤੇ ਆਪਣੀ ਪੰਜਾਬੀ ਬੰਦਿਆਂ ਦੀ ਟਰੈਕਿੰਗ ਕੰਪਨੀ ਨੂੰ ਉਹਨਾਂ ਦੇ ਬੰਦੇ ਅਰੈਸਟ ਕੀਤੇ ਆ ਵਰਕਰਸ ਕੌਮ ਫਰਾਡ ਦੇ ਵਿੱਚ। $2.5 ਮਿਲੀਅਨ ਅੰਡਰ ਰਿਪੋਰਟਡ ਸੀ ਪੇਰੋਲ, ਤੇ ਕੋਈ ਟਰੱਕ ਡਰਾਈਵਰ ਕੰਮ ਕਰਦਾ ਸੀ, ਅਗਲੇ ਨੇ ਜਾ ਕੇ ਦੱਸਤਾ ਉਹਨਾਂ ਨੂੰ, ਤੇ ਉਹਨਾਂ ਨੇ ਇਨਵੈਸਟੀਗੇਟ ਕਰ ਲਿਆ। ਹਨਾ, ਕੱਲ ਦੀ ਨਿਊਜ਼ ਹੈਗੀ ਆ। ਸੋ ਕੱਲ ਨੂੰ ਆਪਾਂ ਡਿਸਕਸ ਕਰਾਂਗੇ ਵੀ ਕਿੱਦਾਂ ਇਹ ਵੀ ਬਹੁਤ ਵੱਡਾ ਇਸ਼ੂ ਬਣ ਜਾ ਰਿਹਾ ਆ। ਤੇ 90% ਬੰਦੇ ਇਸ ਨੂੰ ਆਪਣੇ ਬੰਦੇ ਲਾਈਟਲੀ ਲੈ ਰਹੇ, ਜਾਂ ਤਾਂ ਕਰਾਏ ਨਹੀਂ ਰਹੇ ਹੈਗੇ, ਤੇ ਜਾਂ ਜੇ ਕਰਾਉਂਦੇ ਆ ਤਾਂ ਉਹਨੂੰ ਅੰਡਰ ਰਿਪੋਰਟਡ ਕਰਾਉਂਦੇ, ਉਹਨੂੰ ਇਨਕਮ ਹੀ ਨਹੀਂ ਪੂਰੀ ਪੇਰੋਲ ਇਹਦੀ ਦੱਸ ਰਹੇ ਹੈਗੇ। ਸੋ ਇਹ ਕੱਲ 3 ਜਣਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ $2.5 ਮਿਲੀਅਨ ਵਰਕਰ ਕੌਂਪ ਦੀ ਜਿਹੜੀ ਉਹ ਦੇਖੋ। ਸੋ ਕਈ ਤਰ੍ਹਾਂ ਦੇ ਮਸਲੇ ਆ। ਸੋ ਕੱਲ ਦੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਦੇ ਉੱਤੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਤੇ ਬਾਕੀ ਹਰਜੋਤ ਸਿੰਘ ਜੀ ਹੁਣ ਦੇਖੋ ਕਈ ਵਾਰੀ ਆਪਾਂ ਨੂੰ ਕਹਿ ਦਿੰਦੇ ਆ ਵੀ ਕੀ ਕਰਦੇ ਆ ਕਿਵੇਂ ਆ, ਤੇ ਹੁਣ ਤੁਸੀਂ ਦੇਖ ਲਓ ਵੀ ਘੰਟਾ ਹੋ ਗਿਆ ਆਪਾਂ ਨੂੰ ਗੱਲ ਕਰਦੇ ਆ, ਤੇ ਕਿੰਨਿਆਂ ਨੂੰ ਜਿਹੜੀ ਇਸ ਚੀਜ਼ ਦੀ ਜਿਹੜੀ ਉਹ ਫਿਕਰ ਆ। ਫਿਰ ਆਪਾਂ ਦੇਖਦੇ ਵੀ ਉਹ ਸ਼ਿਪਰ ਦੇ ਵਿੱਚ ਸਾਨੂੰ ਡਿਟੈਂਸ਼ਨ ਨਹੀਂ ਮਿਲਦੀ, ਉਹਦਾ ਰੌਲਾ ਜਿਹੜਾ ਉਹ ਭਖ ਜਾਂਦਾ ਆ। ਫਿਰ ਉਹ ਰੌਲਾ ਭਖ ਜਾਂਦਾ, ਪਰ ਜਦੋਂ ਸਿਹਤ ਤੇ ਅਸਰ ਹੀ ਨਹੀਂ ਕੋਈ, ਜੇ ਆਪਸ ਚ ਨਹੀਂ ਗੱਲ ਕਰਕੇ ਰਾਜੀ, ਤੇ ਇਹਨਾਂ ਦੇ ਪੋਲੀਟੀਸ਼ੀਅਨਾਂ ਨੂੰ ਕੀ ਦੱਸਣਾ, ਕੀ ਜਿਹੜਾ ਉਹ ਇਸ ਚੀਜ਼ ਦੇ ਵਿੱਚ ਉਹ ਕਰਨਗੇ। ਤੇ ਫਿਰ ਅਗਲੇ ਕਹਿੰਦੇ ਵੀ ਜਦੋਂ ਅਗਲਾ ਕੇਅਰ ਹੀ ਨਹੀਂ। ਨੇ ਕਿਹਾ ਵੀ ਮੈਂ ਸਾਰੇ ਗਵਰਨਰ ਨਾਲ ਮਿਲ ਕੇ ਵੀ ਫੰਡਿੰਗ ਆਪਾਂ ਕਰਾਂਗੇ, ਜਿਹੜਾ ਨਵਾਂ ਬਿੱਲ ਹੈਗਾ ਰੀਸਟਰਕਚਰਿੰਗ ਵਾਲਾ। ਸੋ ਆਪਣਿਆਂ ਨੂੰ ਐਕਟਿਵ ਹੋਣਾ ਚਾਹੀਦਾ। ਲੋਕਲ ਤੁਹਾਡੇ ਜਿੰਨੇ ਵੀ ਕਾਂਗਰਸਮੈਨ ਆ, ਸੈਨੇਟਰਸ, ਉਹਨਾਂ ਨੂੰ ਪਹਿਲੀ
ਜੀ ਹੁਣ ਫੋਰ ਐਗਜ਼ਾਮਪਲ ਫ੍ਰਿਜ ਨੂੰ ਹੀ ਲੈ ਲਓ, ਮੈਨੂੰ ਲੱਗਦਾ 20,000 ਟਰੱਕਰ ਘੱਟੋ ਘੱਟ ਹੋਣਾ ਫ੍ਰਿਜ ਨੂੰ। ਜੇ 20,000 ਈਮੇਲ ਜਾਂ 20,000 ਫੋਨ ਤੁਹਾਡੇ ਜਿਹੜੇ ਦੋਨੋਂ ਹੀ ਕਾਂਗਰਸਮੈਨ ਆ, ਚਾਹੇ ਉਹ ਡੇਵਿਡ ਵਲਡਾਓ ਆ ਜਾਂ ਜਿਮ ਕੋਸਟਾ ਆ, ਉਹਨਾਂ ਦੇ ਜਾਵੇ ਤਾਂ ਅਗਲੇ ਆਪੇ ਉੱਥੇ ਜਾ ਕੇ ਰੌਲਾ ਪਾਉਣ ਵੀ ਭਾਈ ਐਡੀ ਵੱਡੀ ਕੌਂਸਟੀਚੁਐਂਸੀ ਆ। ਤੇ ਜੇ ਫਿਰ ਤੁਸੀਂ ਵੈਸੇ ਹੀ ਫੋਟੋ ਖਿਚਾ ਕੇ ਉੱਥੇ ਗੁਰਦੁਆਰੇ ਜਾ ਕੇ ਚਾਹ ਪੀ ਕੇ ਆ ਜਾਣਾ ਉਹਨਾਂ ਦੇ ਨਾਲ, ਫਿਰ ਕੁਝ ਨਹੀਂ ਹੋਣਾ। ਫਿਰ ਕੁਝ ਜੀ ਬਿਲਕੁਲ ਜੀ ਜੀ ਬਿਲਕੁਲ। ਥੈਂਕ ਯੂ ਹਰਜੋਤ ਜੀ, ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਵੀ ਸਮਾਂ ਜਿਹੜਾ ਉਹ ਹੁਣ ਸਮਾਪਤ ਹੈਗਾ ਜੀ। ਤੇ ਚਲੋ ਹੋਪਫੁਲੀ ਭਾਈ ਅਸੀਂ ਤਾਂ ਚਾਹੁੰਦੇ ਹਾਂ ਵੀ ਤੁਹਾਡੇ ਮਸਲੇ ਜਿਹੜੇ ਉਹ ਹੱਲ ਹੋਣ, ਪਰ ਇਹ ਉਦੋਂ ਹੀ ਹੋਣਗੇ ਜਦੋਂ ਤੁਸੀਂ ਆਵਾਜ਼ ਚੱਕੋਗੇ। ਬਿਲਕੁਲ ਜੇ ਆਵਾਜ਼ ਨਹੀਂ ਚੱਕੋਗੇ ਤੇ ਜਿੱਦਾਂ ਆਪਾਂ ਪਹਿਲਾਂ ਵੀ ਪਤਾ ਹੈ ਵੀ ਆਬਵੀਅਸਲੀ ਪਲੇਟ 'ਚ ਪਾ ਕੇ ਕਿਸੇ ਨੇ ਤੁਹਾਨੂੰ ਕੁਝ ਵੀ ਇੱਥੇ ਨਹੀਂ ਦੇਣਾ। ਸਾਡਾ ਕੰਮ ਤੇ ਵਿਸਲ ਬਲੋਰਿੰਗ ਕਰ, ਉਹਨਾਂ ਦੀਆਂ ਦੇਖੋ, ਉਹਨਾਂ ਦੀਆਂ ਆਪਣੀਆਂ ਪ੍ਰਾਇੋਰਟੀਜ਼ ਆ। ਤੁਸੀਂ ਉਹਦੀ ਪ੍ਰਾਇੋਰਟੀ ਲਿਸਟ 'ਚ ਕਿੱਦਾਂ ਆਉਣਾ ਪੋਲੀਟੀਸ਼ੀਅਨਾਂ ਦੀ, ਇਹ ਤੁਹਾਡਾ ਆ, ਇਹ ਤੁਹਾਡੇ ਉੱਤੇ ਜ਼ਿਕਰ ਤੁਹਾਡਾ ਕਰੂਗਾ, ਫਿਕਰ ਤੁਹਾਡਾ ਕਰਦਾ ਨਹੀਂ ਕਰਦਾ ਉਹ ਤੁਸੀਂ ਕਰੋ। ਹਾਂ, ਇਹ ਫਿਕਰ ਤੁਸੀਂ ਉਹਨੂੰ। ਹੁਣ ਹਰਜੋਤ ਜੀ ਨੇ ਕਿਹਾ 20,000, ਮੈਂ ਕਹਿੰਦਾ ਵੀ 20,000 ਛੱਡੋ, 1000 ਵੀ ਈਮੇਲ ਚਲ ਗਈ ਨਾ, ਉਹਨਾਂ ਨੂੰ ਉਹਨੇ ਨਾਲ ਹੀ ਕੰਨ ਖੜਕ ਜਾਂਦੇ ਆ। ਜੀ ਜੀ, 1000 ਈਮੇਲ ਬਹੁਤ ਹੁੰਦੀ ਆ, 1000 ਫੋਨ ਕਾਲਾਂ ਬਹੁਤ ਹੁੰਦੀਆਂ। ਇੱਥੇ 10 ਕਾਲਾਂ ਈਮੇਲ ਆ ਜਾਣ ਨਾ ਪੋਲੀਟੀਸ਼ੀਅਨ ਨੂੰ, ਉਹ ਮਸਲਾ ਬਣ ਜਾਂਦਾ ਹੈ। ਮਸਲਾ ਬਣ, ਸੋ ਇਹ ਮਸਲਾ ਤਾਂ ਆਪ ਹੀ ਬਣਾਉਂਗੇ, ਮਸਲਾ ਬਣਾਉਂਗੇ ਤੇ ਹੱਲ ਹੋਊਗਾ। ਬਿਲਕੁਲ। ਅਗਲੇ ਕਹਿੰਦੇ ਵੀ ਅਗਲਿਆਂ ਨੂੰ ਆਪ ਨੂੰ ਨਹੀਂ ਫਿਕਰ, ਸਾਨੂੰ ਕੀ ਆ, ਅਸੀਂ ਐਵੇਂ ਇਹਨਾਂ ਦੇ ਲਈ ਸਿਰ ਖਪਾਈ ਕਰੀ ਚੱਲੀਏ ਹਨਾ। ਹਾਂ ਜੀ, ਉਹ ਕਹਿੰਦੇ ਟੈਕਸ ਚ ਭਰੀ ਜਾਂਦੇ ਆ, ਕਮਾਈ ਕਰੀ ਜਾਂਦੇ ਆ, ਸਾਨੂੰ ਦੇਈ ਜਾਂਦੇ ਆ, ਚੁੱਪ ਬੈਠੇ ਆ। ਇਹ ਤੋਂ ਵਧੀਆ ਤੇ ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ। ਲਖਵੀਰ ਹੋਠੀ ਹੁਣੀ ਕਹਿੰਦੇ ਵੀ ਟਰੱਕ ਸਟਾਪ ਵਾਲਿਆਂ ਨੂੰ, ਜਿਹੜੇ ਲੋਕਲ ਟਰੱਕਰਸ ਦਾ, ਉਹਨਾਂ ਨੂੰ ਲੌਂਗ ਟਰਮ ਪਾਰਕਿੰਗ ਤੋਂ ਪ੍ਰੋਹਿਬਿਟ ਕਰਨਾ ਚਾਹੀਦਾ, ਰੋਕਣਾ ਚਾਹੀਦਾ ਹੈ। ਇਹ ਚਲੋ ਇੱਕ ਉਹਨਾਂ ਦਾ ਆਪਣਾ ਵਿਚਾਰ ਜਿਹੜਾ ਉਹਨਾਂ ਨੇ ਰੱਖਿਆ ਹੈਗਾ। ਸਮਾਂ ਸਮਾਪਤ ਹੈ ਜੀ ਹੁਣ, ਤੇ ਮਿਲਾਂਗੇ ਆਪਾਂ ਫਿਰ ਅਗਲੀ ਵਾਰ, ਤੇ ਅਗਲੀ ਵਾਰ ਕਿਸੇ ਹੋਰ ਇਸ਼ੂ ਦੇ ਨਾਲ ਜਦੋਂ ਆਪਾਂ ਜੁੜਾਂਗੇ। ਤੇ ਗੱਲਬਾਤ ਨੂੰ ਇਦਾਂ ਹੀ ਕਰਦੇ ਰਿਹਾ ਕਰੋ, ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰਿਆ ਕਰੋ। ਤੇ ਜਦੋਂ ਮੌਕਾ ਹੁੰਦਾ ਆ ਉਹ ਗੱਲ ਨੂੰ ਹੋਰ ਜਿਹੜਾ ਕਰਕੇ ਤੇ ਉਹ ਆਪਣੇ ਮਸਲੇ ਜਿਹੜੇ ਹੱਲ ਕਰਵਾਉਣ। ਕਦੇ ਵੀ ਇਹ ਨਹੀਂ ਕੋਈ ਕਹਿੰਦਾ, ਕਿਸੇ ਨੂੰ ਵੀ ਆ ਕੇ ਕੋਈ ਨਹੀਂ ਕਹਿੰਦਾ ਭਾਈ ਤੂੰ ਵਿਚਾਰ ਕਾਹਤੋਂ ਪੇਸ਼ ਕੀਤੇ, ਇਸ ਪ੍ਰੋਬਲਮ ਤੇ ਤੂੰ ਬੋਲਿਆ ਕਿਉਂ। ਇਸ ਤਰ੍ਹਾਂ ਦਾ ਮੁਲਕ ਨਹੀਂ ਹੈ ਇਹ। ਹਾਂ, ਇੱਥੇ ਸਭ ਦੀ ਆਵਾਜ਼ ਆ। ਸਤਨਾਮ ਜੀ ਜੁੜੇ ਨੇ, ਇੱਕ ਲਾਸਟ ਕਾਲਰ ਆਪਾਂ ਲੈ ਲੈਣੇ। ਹਾਂਜੀ, ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਕਾਲ ਲੈਣ। ਮੈਂ ਲੇਟ ਹੋ ਗਿਆ ਦੋਨਾਂ ਦਿਨਾਂ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਬੇਸ਼ੱਕ ਤੁਹਾਡਾ ਵੀਰ ਜੀ ਬਹੁਤ ਵਧੀਆ ਪ੍ਰੋਬਲਮ ਤਾਂ ਹੈਗੀ, ਬਹੁਤ ਹੈ ਪਾਰਕਿੰਗ ਦੀ ਜੀ, ਪਰ ਸਾਨੂੰ ਜ਼ਿਆਦਾ ਫਿਕਰ ਆ, ਤੇ ਸਾਨੂੰ ਲੱਗਦਾ ਵੀ ਜਿਹੜੇ ਆਪਾਂ ਟਰੱਕ ਚਲਾਉਂਦੇ ਓਨਰ ਆਪਰੇਟਰ ਜਾਂ ਵੀ ਸਾਰੇ, ਇਹਨਾਂ ਨੂੰ ਫਿਕਰ ਹੈ ਨਹੀਂ। ਕਿਉਂਕਿ ਹਰ ਕੋਈ ਇਹੀ ਚਾਹੁੰਦਾ ਵੀ ਮੈਂ ਨਾ ਗੱਲ ਕਰਾਂ, ਦੂਜਾ ਗੱਲ ਕਰੇ ਮੇਰੀ ਜਗ੍ਹਾ। ਹਾਂਜੀ ਹਾਂਜੀ। ਤੇ ਇਹ ਹੁੰਦਾ ਵੀ ਦੂਜੇ ਦੇ ਮੋਢੇ ਰੱਖ ਚਲਾਉਣੀ। ਕਈ ਵਾਰ ਵੀਰ ਜੀ, ਕਈ ਵਾਰ ਅੱਗੇ ਮੀਟਿੰਗਾਂ ਕਰਦੇ ਰਹੇ ਕਿ ਸੱਜਣਾ ਤੇ ਆਉਂਦੇ ਨਹੀਂ, ਜੇ ਉੱਤਾ ਕੱਲ ਅੱਛਾ ਕੀ ਬਣਿਆ ਮੀਟਿੰਗ, ਜੇ ਫਿਰ ਬਾਅਦ ਕੱਲ੍ਹ ਕਰਕੇ ਪੁੱਛਦੇ ਕੀ ਬਣਿਆ। ਤੇ ਬਣਿਆ ਤਾਂ ਉਹ ਤਾਂ ਬਣਨਾ ਵੀ, ਜਿੰਨਾ ਤੁਸੀਂ ਆਏ ਉਹਨਾਂ ਕੁਛ ਬਣਨਾ ਹੁੰਦਾ ਨਾ। ਜੀ ਜੀ। ਤੇ ਅਸੀਂ ਜਿੱਦਾਂ ਤੁਸੀਂ ਕਿਹਾ ਵੀ ਲਕੀਰੇ ਕੁੱਟਦੇ ਆ, ਜਾਂ ਸਪਨਾ ਤਾਂ ਉਹਨੂੰ ਦੇਖ ਦਿਓ, ਉਹ ਨਹੀਂ ਕੁਛ ਕਹਿੰਦੇ ਉਹਨੂੰ। ਤੇ ਇਹ ਤਾਂ ਹਮਲਾ ਮਾਰ ਸਾਰਾ ਇਕੱਠੇ ਹੋਣਾ ਪੈਣਾ ਜੀ। ਤੇ ਤਾਂ ਗੱਲਬਾਤ ਪ੍ਰੋਬਲਮ ਹੈਗੀ ਬਹੁਤ ਆ, ਸਾਰਿਆਂ ਨੂੰ ਹੀ ਆ, ਇੱਕ ਨੂੰ ਨਹੀਂ, ਸਾਰਿਆਂ ਤੋਂ। ਹੁਣ LA ਚੱਲ ਜਾਓ, ਜਾਂ ਸਨੀ ਵੀਰ ਨੇ ਦੱਸਿਆ ਉੱਥੇ ਹੈ ਹੀ ਨਹੀਂ ਪਾਰਕਿੰਗ, ਬਹੁਤ ਪ੍ਰੋਬਲਮ ਹੈ। ਸੈਨ ਫਰਾਂਸਿਸਕੋ ਚੱਲ ਜਾਓ, ਸੈਕਰਾਮੈਂਟੋ, ਕਿਸੇ ਵੱਡੇ ਸ਼ਹਿਰ ਚੱਲ ਜਾਓ, ਕਿਤੇ ਚੱਲ ਜਾਓ, ਜੀ ਪਾਰਕਿੰਗ ਨਹੀਂ ਮਿਲਦੀ, ਸੇਫਟੀ ਹੈ ਨਹੀਂ ਆਪਣੀ, ਜਿੱਥੇ ਵੀ ਮਰਜ਼ੀ ਚੱਲੋ। ਤੇ ਇਹ ਜ਼ਰੂਰੀ ਗੱਲਾਂ ਕਰਨ ਵਾਲੀਆਂ ਇਕੱਠੇ ਹੋ ਕੇ ਹੋਣੀ। ਤੇ ਜਿੱਦਾਂ ਹੁਣ ਇਸ ਵੇਲੇ ਬਹੁਤ ਵਧੀਆ ਮੌਕਾ, ਕਿਉਂ ਵੋਟਾਂ ਆ ਰਹੀਆਂ ਹੁਣ। ਇਹ ਨਹੀਂ ਸਾਡੇ ਸਾਰਾ ਇਹਨਾਂ ਨੂੰ ਜਾ ਪੁੱਛੋ ਭਾਈ, ਵੋਟਾਂ ਤੁਹਾਨੂੰ ਪਾਵਾਂਗੇ, ਸਾਡੇ ਤੁਸੀਂ ਕੀ ਕਰ ਸਕਦੇ ਆ, ਇਹ ਵੀ ਕਰੋ ਯਾਰ ਵੀ ਸਾਡੇ ਆਹ ਇਸ਼ੂਜ਼ ਆ ਭਾਈ, ਕੀ ਤੁਸੀਂ ਕਰਦੇ ਹੋ। ਹਾਂਜੀ, ਇਹ ਸਾਨੂੰ ਦੱਸਣੇ ਪੈਣੇ ਆ। ਬਿਨਾਂ ਰੋਏ ਤੇ ਮਾਂ ਦੁੱਧ ਨਹੀਂ ਦਿੰਦੀ ਜੀ। ਸਹੀ ਗੱਲ, ਬਿਲਕੁਲ ਸਹੀ ਗੱਲ। ਨਿਆਣਾ ਵੀ ਭੁੱਖਾ ਹੀ ਰਹੂ, ਨਹੀਂ ਤਾਂ ਫਿਰ ਨਿਆਣਾ ਭੁੱਖਾ ਰਹੂਗਾ। ਬਿਲਕੁਲ ਹਾਂਜੀ। ਉਹ ਕਹਿੰਦੇ ਵੀ ਮਾਂ ਵੀ ਕਹਿੰਦੀ ਇਹ ਠੀਕ ਹੀ ਹੋਣਾ, ਜਿਹੜਾ ਭੁੱਖ ਲੱਗੇ ਤਾਂ ਹਸਪਤਾਲ ਖੇਡਦਾ ਖੇਲੀ ਜਾਂਦਾ। ਤੇ ਇਹ ਸਾਨੂੰ ਕਰਨਾ ਪੈਣ, ਇਕੱਠੇ ਹੋ ਕੇ ਕਰਨਾ, ਇੱਕ ਦਾ ਕੰਮ ਇਹ ਸਾਰਿਆਂ ਦਾ ਕੰਮ ਹੈ। ਸਾਰਾ ਪ੍ਰੋਬਲਮ ਦੀ ਸਾਰਿਆਂ ਨੂੰ, ਇੱਕ ਦੂਜੇ ਤੇ ਨਾ ਛੱਡੋ, ਸਾਰੇ ਇਕੱਠੇ ਮੇਰੇ ਵੀਰ ਹੋਵੋ, ਤੇ ਤਾਂ ਗੱਲ ਬਣਨੀ। ਮੈਂ ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਜਾਣ ਲੱਗਿਆ ਇਸੇ ਸਟੱਡੀ ਦੀ ਸਿਫਾਰਸ਼ਾਂ ਵੀ ਜਿਹੜੀ ਉਹ ਮੈਂ ਦੱਸਦੇ ਜਾਵਾਂ, ਉਹ ਕੀ ਸਿਫਾਰਸ਼ਾਂ ਕਰਦੇ ਆ। ਕਹਿੰਦੇ ਵੀ ਜਿਹੜੀ ਕਰਬ ਸਾਈਡ ਮੈਨੇਜਮੈਂਟ ਟੈਕਨੀਕਸ ਆ, ਉਹਨੂੰ ਥੋੜਾ ਜਿਹਾ ਹੋਰ ਬੈਟਰ ਕੀਤਾ ਜਾਵੇ, ਸਮਾਰਟਨੈਸ ਉਹਦੇ ਵਿੱਚ ਲਿਆਂਦੀ ਜਾਵੇ। ਠੀਕ ਹੈ। ਅਨਯੂਜ਼ਡ ਜਿਹੜੀ ਇੰਡਸਟਰੀਅਲ ਪ੍ਰਾਪਰਟੀਜ਼ ਆ, ਜਿਹੜੀਆਂ ਇਸ ਟਾਈਮ ਵਰਤੀਆਂ ਨਹੀਂ ਜਾ ਰਹੀਆਂ, ਉਹਨਾਂ ਨੂੰ, ਜਿੱਦਾਂ Airbnb ਆਪਾਂ ਵਰਤਦੇ ਹਾਂ, ਵੀ Airbnb ਟਰੱਕ ਪਾਰਕਿੰਗ ਦੇ ਲਈ ਉਸਨੂੰ ਜਿਹੜਾ ਉਹ ਵਰਤਿਆ ਜਾਵੇ। ਉਹ ਖਾਲੀ ਪਈਆਂ ਆ ਹੁਣ। ਇੱਥੇ ਮਲਪੀਟਸ ਵਾਲੇ ਪਾਸੇ ਬੇ ਏਰੀਏ ਦੇ ਵਿੱਚ ਆਪਾਂ ਦੇਖਿਆ ਵੀ ਉੱਥੇ ਜਿਹੜੀਆਂ
ਪਈਆਂ ਸੌਰੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਤੇ ਚਰਚਾ ਜਿਹੜੀ ਉਹ ਚੱਲੀ ਆ ਵੀ ਜਿਹੜੀਆਂ ਅਨਯੂਜ਼ਡ ਕਮਰਸ਼ੀਅਲ ਪ੍ਰਾਪਰਟੀਜ਼ ਆ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਜ਼ੋਨਿੰਗ ਕਰਕੇ ਤੇ ਉੱਥੇ ਘਰ ਬਣਾਓ, ਅਫੋਰਡੇਬਲ ਹਾਊਸਿੰਗ ਦੀ ਜਿਹੜੀ ਕਿੱਲਤ ਆ ਵੀ ਖਾਲੀ ਪਈ ਥਾਂ ਆ ਉਹਨਾਂ ਨੂੰ ਜਿਹੜਾ ਉਹ ਵਰਤੋ। ਕਹਿੰਦੇ ਵੀ ਟਰੱਕਸ ਨੂੰ ਉੱਥੇ ਪਾਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਆਟੋ ਦੇ ਲਈ ਡੈਜ਼ਿਗਨੇਟਿਡ ਆ, ਜਦੋਂ ਉੱਥੇ ਬਹੁਤੇ ਨਹੀਂ ਹੁੰਦੇ ਜੀ ਵੀ ਉਦੋਂ ਮੀਨ ਟਾਈਮ ਉਸ ਦੇ ਲਈ ਇਸ ਹਿਸਾਬ ਦੇ ਨਾਲ ਜਿਹੜੀਆਂ ਉਹਨਾਂ ਨੂੰ ਵਰਤਣਾ ਚਾਹੀਦਾ ਹੈ ਤੇ ਓਬਵੀਅਸਲੀ ਨਵੀਆਂ ਜਿਹੜੀਆਂ ਟਰੱਕ ਪਾਰਕਿੰਗਸ ਆ ਉਹ ਐਡ ਕੀਤੀਆਂ ਜਾਣ ਵੀ ਤਾਂ ਜੋ ਇਹ ਜਿਹੜੀ ਕਿੱਲਤ ਆ ਘਾਟ ਆ ਇਸ ਨੂੰ ਜਿਹੜਾ ਉਹ ਪੂਰਾ ਕੀਤਾ ਜਾ ਸਕੇ। ਤੇ ਇੱਕ ਕਹਿੰਦੇ ਆ ਵੀ ਰੈਸਟ ਏਰੀਆਜ਼ ਦੇ ਬਾਹਰ ਕਈ ਸਟੇਟਾਂ ਦੇ ਵਿੱਚ ਆਲਰੇਡੀ ਹੈਗਾ ਵੀ ਉਹ ਦੱਸ ਦਿੰਦੇ ਵੀ ਰੈਸਟ ਏਰੀਆ 'ਚ ਕਿੰਨੀਆਂ ਪਾਰਕਿੰਗਸ ਅਵੇਲੇਬਲ ਆ, ਕਿੰਨੀਆਂ ਭਰੀਆਂ ਆ, ਫੁੱਲ ਆ ਕਿ ਨਹੀਂ ਆ। ਤੇ ਕਹਿੰਦੇ ਵੀ ਇਹ ਓਵਰਆਲ ਨੇਸ਼ਨ ਵਾਈਡ ਇੱਕ ਟਰੱਕ ਪਾਰਕਿੰਗ ਅਵੇਲੇਬਿਲਿਟੀ ਸਿਸਟਮ TPAS ਉਹ ਜਿਹੜਾ ਉਹ ਹੋਣਾ ਚਾਹੀਦਾ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਵੇ ਕਿੱਥੇ ਪਾਰਕਿੰਗਸ ਅਵੇਲੇਬਲ ਆ ਤੇ ਕਿੱਥੇ ਨਹੀਂ ਹੈਗੀ। ਸੋ ਆਪਾਂ ਹੁਣ ਲੈਂਦੇ ਹਾਂ ਜੀ ਇਜਾਜ਼ਤ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।